ਜਾਂ ਤੁਹਾਡੀ ਇੰਪਲੋਇਰ ਦੇ ਦੁਆਰਾ ਇੰਸ਼ੋਰੈਂਸ ਉਹ ਬੰਦ ਹੋ ਗਈ ਹੈ ਤਾਂ ਤੁਸੀਂ ਅਜੇ ਵੀ ਕੈਲੀਫੋਰਨੀਆ ਸਟੇਟ ਦੇ ਵਿੱਚ ਹੈਲਥ ਇੰਸ਼ੋਰੈਂਸ ਲੈ ਸਕਦੇ ਹੋ ਕਵਰਡ ਕੈਲੀਫੋਰਨੀਆ ਦੇ ਜ਼ਰੀਏ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ। ਖਾਲਸਾ ਇੰਸ਼ੋਰੈਂਸ ਏਜੰਸੀ 408-272-2500 ਦੇ ਉੱਤੇ 4082722500 ਨਾਲ ਹੀ ਮਨਜੀਤ ਸਿੰਘ, ਨਰਿੰਦਰ ਕੌਰ ਕੁਲਾਰ, ਕਲੋਵਿਸ, ਕ੍ਰਿਸ਼ਨ ਦਨੋਤਾ ਯੂਨੀਵਰਸਿਟੀ, ਗੁਰਪਾਲ ਸਿੰਘ ਸੰਧੂ ਐਂਟੀਲੋਪ, ਜੀਐਨ ਟਾਇਰ ਐਂਡ ਲੂਬ ਵਾਲੇ ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਵਾਜਿਬ ਕੀਮਤਾਂ 'ਤੇ ਖਰੀਦ ਸਕਦੇ ਹੋ। ਸੈਂਟਰ ਨੈਲਾ ਮਡੇਰਾ 'ਚ ਲੋਕੇਸ਼ਨ ਨੇ। ਕਾਲ ਕਰ ਸਕਦੇ ਹੋ 9177-209-277-0113। ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਵਾਲੇ ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਵਧੀਆ ਸਿਖਲਾਈ ਦੇ ਕੇ ਘੱਟ ਸਮੇਂ ਦੇ ਵਿੱਚ ਲੈਣ 'ਚ ਸਹਾਇਤਾ ਕਰਦੇ ਨੇ। ਕਾਲ ਅਜੀਤ ਅਟਵਾਲ 559-374-4541 ਅਤੇ ਨਾਲ ਬਲਜਿੰਦਰ ਸਿੰਘ ਨਿੱਜਰ ਵੁੱਡਲੈਂਡ ਤੋਂ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ ਨੰਬਰ 408-722-7698 ਦੇ ਉੱਤੇ। ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਸ਼ੁਰੂ ਕਰਦੇ ਹਾਂ। ਕਰੋਨਾ ਵਾਇਰਸ ਦੀ ਆਫਤ ਦੇ ਚੱਲਦਿਆਂ ਸੰਸਦ ਮੈਂਬਰਾਂ ਦੀ ਤਨਖਾਹ ਦੇ ਵਿੱਚ ਕਟੌਤੀ ਬਾਰੇ ਮੋਦੀ ਕੈਬਨਿਟ ਨੇ ਲਿਆ ਫੈਸਲਾ। ਹਾਂਜੀ ਬਿਲਕੁਲ, ਮੋਦੀ ਸਰਕਾਰ ਨੇ ਜਿਹੜਾ ਫੈਸਲਾ ਲਿਆ ਵਾ ਇਹਦੇ ਵਿੱਚ ਇਹਨਾਂ ਨੇ ਕਟੌਤੀ ਕੀਤੀ ਹੈ ਤਨਖਾਹਾਂ ਦੇ ਵਿੱਚ। ਇਕੱਲੇ ਸੰਸਦ ਮੈਂਬਰ ਹੀ ਨਹੀਂ, ਇਸ ਕਟੌਤੀ ਦੇ ਵਿੱਚ ਰਾਸ਼ਟਰਪਤੀ ਵੀ ਆਉਣਗੇ, ਉਪ ਰਾਸ਼ਟਰਪਤੀ ਵੀ ਆਉਣਗੇ, ਰਾਜਪਾਲ ਵੀ ਆਉਣਗੇ, ਪ੍ਰਧਾਨ ਮੰਤਰੀ ਵੀ ਆਉਣਗੇ, ਸਾਰੇ ਹੀ ਆਉਣਗੇ। ਇਸ ਤੋਂ ਇਲਾਵਾ ਜਿਹੜੇ ਮੰਤਰੀ ਆ ਜਾਂ ਰਾਜ ਮੰਤਰੀ ਆ ਉਹ ਵੀ ਇਸ ਫੈਸਲੇ ਦੀ ਰੱਦ 'ਚ ਆ ਜਾਣਗੇ। ਮਤਲਬ ਕਿ 30% ਦੀ ਕਟੌਤੀ ਜਿਹੜੀ ਆ ਉਹ ਇਹਨਾਂ ਦੀਆਂ ਤਨਖਾਹਾਂ 'ਚ ਕੀਤੀ ਜਾਊਗੀ। ਵੈਸੇ ਕੁਛ ਜਿਹੜੇ ਮੈਂਬਰ ਪਾਰਲੀਮੈਂਟ ਉਹ ਤੇ ਕਹਿੰਦੇ ਆ ਕਿ ਭਾਵੇਂ ਇਸ ਤੋਂ ਵੀ ਵੱਧ ਕਰ ਦੇਣੀ ਚਾਹੀਦੀ ਸੀਗੀ, ਕੋਈ ਗੱਲ ਨਹੀਂ ਆ। ਕਟੌਤੀ ਹੁਣ ਜਦੋਂ ਸਾਰੇ ਮੁਲਕ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲਈਏ ਵਾਜਾ ਵੱਜਿਆ ਪਿਆ ਤੇ ਫਿਰ ਜੇ ਕੋਈ ਸਾਨੂੰ ਕਸਾਰਾ ਲੱਗ ਜੂਗਾ ਤਾਂ ਕਿੱਡੀ ਕੁ ਗੱਲ ਆ। ਵੈਸੇ ਹੁਣ ਹੋਣਾ ਵੀ ਇਸ ਤਰ੍ਹਾਂ ਹੀ ਚਾਹੀਦਾ। ਜਦੋਂ ਤੁਸੀਂ ਲੋਕਾਂ ਕੋਲੋਂ ਮੰਗਦੇ ਹੋ, ਵੈਸੇ ਪ੍ਰਧਾਨ ਮੰਤਰੀ ਹਮੇਸ਼ਾ ਲੋਕਾਂ ਕੋਲੋਂ ਹੀ ਮੰਗਦੇ ਆ ਕਿ ਜੇ ਤੁਸੀਂ ਵੇਖੋਗੇ ਨਾ ਇਹਨਾਂ ਦੇ ਪਿਛਲੇ 3-4 ਭਾਸ਼ਣ ਹੀ ਵੇਖ ਲਓ, ਹਮੇਸ਼ਾ ਉਹ ਜਿੱਦਾਂ ਇੱਕ ਵੱਧ ਤੇ ਇੱਕ ਘੱਟ-ਵੱਧ ਹੁੰਦਾ ਨਾ, ਤਾਂ ਵੱਧ ਕਿਹਦੇ ਲੈ ਕੇ ਜਨਤਾ ਵੱਲ, ਜਨਤਾ ਹੀ ਸਾਰਾ ਕੁਛ ਕਰੇ। ਘੱਟ-ਵੱਧ ਕਿ ਆਪਣੇ ਮੋਢਿਆਂ ਤੇ ਕੋਈ ਜ਼ਿੰਮੇਵਾਰੀ ਨਹੀਂ ਹੈ। ਇਹ ਕੰਮ ਤੇ ਚਲੋ ਘੱਟੋ ਕਰਨਗੇ। ਇਹਦੇ ਨਾਲ ਦੱਸਦੇ ਆ ਕਿ ਤਕਰੀਬਨ 7,000 ਕਰੋੜ ਰੁਪਈਆ ਜਿਹੜਾ ਉਹ ਚਲਾ ਜਾਏਗਾ ਕੰਸੋਲੀਡੇਟ ਫੰਡ ਆ ਜਿਹੜਾ ਉਹਦੇ ਵਿੱਚ। ਤਾਂ ਉਹਦੇ ਨਾਲ ਕੀ ਆ ਕਿ ਇੱਕ ਲੜਾਈ ਲੜੀ ਜਾਊਗੀ। ਦੂਸਰਾ ਵੱਡਾ ਫੈਸਲਾ ਇਹ ਲਿਆ ਵਾ ਕਿ ਜੋ ਸੰਸਦ ਮੈਂਬਰਾਂ ਨੂੰ ਐਮਪੀਲੈਗ ਮਿਲਦਾ, ਜੋ ਫੰਡ ਮਿਲਦਾ ਉਹਨਾਂ ਨੂੰ, ਜਿਹੜਾ ਪੱਕਾ ਫੰਡ ਮਿਲਦਾ, ਕਿ ਉਹ ਬੰਦ ਕੀਤਾ ਜਾ ਰਿਹਾ 2-2 ਸਾਲ ਵਾਸਤੇ। ਮਤਲਬ ਕਿ 2 ਸਾਲ ਕਿਸੇ ਮੈਂਬਰ ਪਾਰਲੀਮੈਂਟ ਨੂੰ ਐਮਪੀਲੈਗ ਨਹੀਂ ਮਿਲੇਗਾ। ਤਾਂ ਮੇਰੇ ਖਿਆਲ ਦੇ ਨਾਲ ਇਹ ਫੈਸਲਾ ਜਿਹੜਾ ਉਹ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਵਿਵਾਦਤ ਆ, ਕਿਉਂਕਿ ਜਦੋਂ ਹੁਣ ਇੱਕ ਵਾਰੀ ਪੂਰਾ ਅਰਥਚਾਰਾ ਢਹਿ-ਢੇਰੀ ਹੋ ਜਾਏਗਾ, ਜਦੋਂ ਵਿਕਾਸ ਦੇ ਸਮੁੱਚੇ ਕਾਰਜ ਜਿਹੜੇ ਆ ਉਹ ਰੁਕ ਜਾਣਗੇ, ਜਦੋਂ ਬਿਲਕੁਲ ਲੋਕ ਜਿਹੜੇ ਆ ਦੁਬਾਰਾ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਜ਼ੀਰੋ ਤੋਂ ਆਪਣੀ ਜ਼ਿੰਦਗੀ ਸਟਾਰਟ ਕਰਨਗੇ, ਬਹੁਤ ਹੱਦ ਤੱਕ ਬਹੁਤ ਵੱਡੀ ਵਸੋਂ ਜਿਹੜੀ ਉਹ ਜ਼ਿੰਦਗੀ ਫਿਰ ਜ਼ੀਰੋ ਤੋਂ ਰੇੜੇਗੀ। ਤਾਂ ਜਿਹੜੇ ਵਿਕਾਸ ਕਾਰਜ ਆ, ਜਿਹੜੇ ਆਮ ਆਪਣੇ ਸਾਂਝੇ ਵਿਕਾਸ ਕਾਰਜ ਹੁੰਦੇ ਆ, ਉਹਨਾਂ ਨੂੰ ਵੀ ਰਗੜਾ ਲੱਗਣਾ। ਤਾਂ ਉਸ ਦੌਰ ਦੇ ਵਿੱਚ ਫਿਰ ਤੁਸੀਂ ਜੇ ਐਮਪੀਲੈਗ ਵੀ ਰੋਕ ਦਿਓਗੇ ਤਾਂ ਕਿਸ ਤਰ੍ਹਾਂ ਕੰਮ ਚੱਲਣਗੇ? ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਸਵਾਲ ਆ ਕਿ ਜਿਹੜੇ ਰੁਕੇ ਕੰਮ ਆ ਔਰ ਜਿਹੜੇ ਬੁਨਿਆਦੀ ਢਾਂਚੇ ਨਾਲ ਜੁੜੇ ਕੰਮ ਹੁੰਦੇ ਆ, ਕੁਛ ਜਿੱਦਾਂ ਲਾ ਲਓ ਕਿ ਕੁਛ ਸੀਵਰੇਜ ਦੇ ਕੰਮ ਹੁੰਦੇ ਆ ਜਾਂ ਕੁਛ ਇਸ ਤਰ੍ਹਾਂ ਦੀਆਂ ਛੋਟੀਆਂ ਮੋਟੀਆਂ ਪਿੰਡਾਂ ਦੀਆਂ ਸਮੱਸਿਆਵਾਂ ਹੁੰਦੀਆਂ, ਕਿਤੇ ਵਾਟਰ ਕੂਲਰ ਦੀ ਜ਼ਰੂਰਤ ਪੈ ਗਈ, ਐਮਪੀ ਨੇ ਉੱਥੇ ਪੈਸੇ ਦੇ ਦਿੱਤੇ। ਯਾਨੀ ਇਸ ਤਰ੍ਹਾਂ ਦੀਆਂ ਕਈ ਵਾਰ ਬੇਸਿਕ ਨੀਡਾਂ ਵਾਸਤੇ ਵੀ ਕਿਸੇ ਐਂਬੂਲੈਂਸ ਵਾਸਤੇ ਪੈਸੇ ਦੇ ਦਿੱਤੇ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਇੱਕ ਸਵਾਲ ਰਹੇਗਾ, ਤੇ ਸਵਾਲ ਹੀ ਨਹੀਂ ਵਿਵਾਦ ਵੀ ਰਹੇਗਾ। ਦੂਸਰੀ ਗੱਲ ਜਿਹੜੀ ਆ ਉਹਦੇ ਤੇ ਕੋਈ ਸ਼ਾਇਦ ਇਤਰਾਜ਼ ਨਹੀਂ ਕਰੇਗਾ, ਕੋਈ ਵੀ ਮੈਂਬਰ ਪਾਰਲੀਮੈਂਟ ਚਾਹ ਕੇ ਵੀ ਨਹੀਂ ਕਰ ਸਕਦਾ। ਇਹ ਅੱਛਾ ਮੂਵ ਹੈ ਇਹਨਾਂ ਦਾ, ਕਿਉਂਕਿ ਚਾਹ ਕੇ ਵੀ ਕੋਈ ਬੋਲ ਨਹੀਂ ਸਕੇਗਾ। ਜੇ ਕੋਈ ਬੋਲੇਗਾ ਤਾਂ ਉਹ ਕੁੰਡਾ ਖੋਲੇਗਾ, ਮਤਲਬ ਉਹਨੂੰ ਲੋਕ ਜਿਹੜੇ ਆ ਉਹ ਫੇਰ ਦੇਣਗੇ ਧਾਰਾ ਕਿ ਹਾਂ ਭਾਈ ਤੂੰ ਕਾਹਤੋਂ ਬੋਲੀ ਜਾਣਾ, ਤੁਸੀਂ ਹੁਣ ਤੱਕ ਜਨਤਾ ਦਾ ਹੀ ਖਾਧਾ, ਤੇ ਜੇ ਤੁਸੀਂ ਹੁਣ 2 ਸਾਲ ਕੋਈ ਕਟੌਤੀ ਕਰ ਦਿਓਗੇ ਤਨਖਾਹ 'ਚ ਕੀ ਫਰਕ ਪੈਂਦਾ? ਲੋਕੀ ਤਾਂ ਵੈਸੇ ਸੁਝਾਅ ਦਿੰਦੇ ਆ ਕਿ ਕਮਿਸ਼ਨ ਦੇ ਵਿੱਚੋਂ ਵੀ ਤੁਸੀਂ ਇਹਦਾ ਜਿਹੜਾ ਹਿੱਸਾ ਬਣਦਾ ਸਿਆਸਤਦਾਨਾਂ ਦਾ ਉਹ ਕੱਟ ਲਓ, ਮਤਲਬ ਕਿ ਜਿਹੜਾ ਕਮਿਸ਼ਨ ਵੀ ਚੱਲਦਾ ਉਹਦੇ ਵਿੱਚ ਵੀ ਇੱਕ ਸਰਕਾਰੀ ਹਿੱਸਾ ਰੱਖ ਲਓ। ਤਾਂ ਖੈਰ ਇਹ ਤਾਂ ਚਲੋ ਗੱਲਾਂ ਕਾਇਮ ਘੁਆਉਣਗੀਆਂ। ਤਾਂ ਕਰੋਨਾ ਨੇ ਬਹੁਤ ਵੱਡੇ ਪੱਧਰ ਤੇ ਆਰਥਿਕ ਢਾਹ ਲਾਉਣੀ ਹੈ। ਰਘੂ ਰਾਮ ਰਾਜਨ ਕਹਿ ਰਹੇ ਆ, ਬਹੁਤ ਵੱਡੇ, ਤੁਹਾਨੂੰ ਪਤਾ ਹੀ ਆ, ਅਰਥ ਸ਼ਾਸਤਰੀ ਆ, ਗਵਰਨਰ ਵੀ ਰਹੇ ਆ, ਤੇ ਉਹਨਾਂ ਨੇ ਕਿਹਾ ਕਿ ਹਾਲੇ ਵੀ ਸਮਾਂ ਹੈ। ਮਤਲਬ ਵੈਸੇ ਤਾਂ ਕਹਿੰਦੇ ਆ ਕਿ 47 ਤੋਂ ਬਾਅਦ ਹੁਣ ਤੱਕ ਦਾ ਜਿਹੜਾ ਦੌਰ ਸੀਗਾ, ਇਹ ਸਾਰੇ ਦੌਰ ਦਾ ਸਭ ਤੋਂ ਬੁਰਾ ਮਤਲਬ ਕਿ ਇਹ ਦੌਰ ਆ ਜਿਹੜਾ ਕਰੰਟ ਹੈ। ਤਾਂ ਉਹ ਕਹਿੰਦੇ ਆ ਕਿ ਇਹਨੂੰ ਠੀਕ ਕੀਤਾ ਜਾ ਸਕਦਾ, ਐਸੀ ਗੱਲ ਨਹੀਂ ਹੈ, ਹਾਲੇ ਸਮਾਂ ਹੈ। ਜੇ ਸਮਾਂ ਵਿਆਇਆ ਗਿਆ ਹੋਰ ਫਿਰ ਕੁਛ ਨਹੀਂ ਜੇ ਬਣਨਾ। ਤੇ ਉਹਦੇ ਵਾਸਤੇ ਜੇ ਤੁਹਾਨੂੰ ਓਪੋਜੀਸ਼ਨ ਦੇ ਬੰਦਿਆਂ ਨਾਲ ਵੀ ਜਾਂ ਕਿਤੇ ਉਹਨਾਂ ਦੇ ਨਾਲ ਵੀ
ਜਿਹੜੇ ਬੰਦਿਆਂ ਨਾਲ ਤੁਹਾਡੀ ਨਹੀਂ ਬਣਦੀ ਸਿਆਸੀ ਤੌਰ ਤੇ, ਉਹਨਾਂ ਦੀ ਵੀ ਜੇ ਹੈਲਪ ਕਰਨ ਦਾ ਮਤਲਬ ਕਿ ਉਹੀ ਆ ਮਨਮੋਹਨ ਸਿੰਘ ਜਾਂ ਜਿਹੜੇ ਹੈਗੇ ਆ ਇਹਨਾਂ ਦੇ ਹੋਰ ਕਾਂਗਰਸ ਬੰਦੀ ਜਿਹੜੇ ਜਿੱਦਾਂ ਲਾ ਲਓ ਕਿ ਬਹੁਤ ਹੋਰ ਤਰੀਕੇ ਦੇ ਏਦਾਂ ਪਏ ਆ ਬੰਦੇ ਅਰਥ ਸ਼ਾਸਤਰੀ ਜਿਹੜੇ ਆ, ਇੱਕ ਮੈਨੂੰ ਨਾਂ ਭੁੱਲ ਗਿਆ ਜਿਹੜੇ ਪਿੱਛੇ ਜੇ ਅੰਦਰ ਵੀ ਚੱਲ ਗਏ ਸਨ, ਚਿਦੰਬਰਮ ਜੀ, ਹਾਂ ਅਰਥ ਸ਼ਾਸਤਰੀ ਹੈਗੇ ਇਹਨਾਂ ਦੇ ਵਿੱਚ। ਮਤਲਬ ਕਿ ਉਹ ਇੰਡਾਇਰੈਕਟ ਵੇ ਨਾਲ ਇਹੀ ਕਹਿ ਰਹੇ ਆ ਕਿ ਤੁਸੀਂ ਭਾਈ ਇਹਨਾਂ ਬੰਦਿਆਂ ਦਾ ਵੀ ਸਾਥ ਲੈ ਸਕਦੇ ਹੋ। ਤੇ ਬਹਰਹਾਲ ਦੇਖਦੇ ਹਾਂ ਕਰੋਨਾ ਨੇ ਅੱਗੇ ਕੀ ਕੀ ਕਰਨਾ, ਹਾਲੇ ਕੁਛ ਨਹੀਂ ਕਿਹਾ ਜਾ ਸਕਦਾ। ਰਘੂ ਰਾਮ ਰਾਜਨ ਨੇ ਉੱਦਾਂ ਦੱਸਤਾ, ਇੱਕ ਸਰਵੇ ਵੀ ਆਇਆ, ਉਸ ਸਰਵੇ ਦੇ ਵਿੱਚ ਵੀ ਕਿਹਾ ਗਿਆ ਕਿ 42% ਮਜ਼ਦੂਰਾਂ ਕੋਲ ਹੁਣ ਇੱਕ ਹਫ਼ਤੇ ਦਾ ਰਾਸ਼ਨ ਬਚਿਆ। 42% ਉਹ ਸਾਫ਼ ਤੌਰ ਤੇ ਕਹਿ ਰਹੇ ਆ ਕਿ 93% ਮਜ਼ਦੂਰਾਂ ਕੋਲ ਕੋਈ ਕੰਮ ਹੀ ਨਹੀਂ ਬਚਿਆ। 100 ਚੋਂ 93% ਮਜ਼ਦੂਰਾਂ ਕੋਲ ਕੋਈ ਕੰਮ ਨਹੀਂ। ਤੇ ਜੇ ਕਹਿੰਦੇ ਕਿ 21 ਦਿਨ ਤੋਂ ਬਾਅਦ ਜੇ ਲੋਕਡਾਊਨ ਤੁਸੀਂ ਵਧਾਉਣੇ ਹੋ ਤਾਂ ਮਜ਼ਦੂਰ ਜਿਹੜੇ ਆ ਉਹ ਬਹੁਤੇ ਮਜ਼ਦੂਰ ਉਹ ਇੱਕ ਦਿਨ ਵੀ ਆਪਣਾ ਘਰ ਜਿਹੜਾ ਉਹ ਮੁਸ਼ਕਿਲ ਨਾਲ ਚਲਾ ਪਾਉਣਗੇ। ਤਾਂ ਤੁਸੀਂ ਦੇਖ ਲਓ ਕਿ ਕਿੱਡੀ ਦੁਰਦਸ਼ਾ ਜਿਹੜੀ ਉਹ ਪੈੜੀ ਹੋਣ ਚੱਲੀ ਆ। ਅੱਗੇ ਸਾਡੇ ਜੋ ਵੀ ਸਾਹਮਣੇ ਚੁਣੌਤੀਆਂ ਉਹ ਬਹੁਤ ਜ਼ਿਆਦਾ ਹੋਣਗੀਆਂ। ਤਾਂ ਖੈਰ ਜੋ ਵੀ ਹੈ, ਜੇ ਆਪਾਂ ਲੱਗੀਏ ਨਿਊਯਾਰਕ ਵਾਲੇ ਪਾਸੇ ਤੋਂ ਅੱਜ ਕਰੋਨਾ ਨੂੰ ਲੈ ਕੇ ਤਾਂ ਬਹੁਤ ਵੱਡੀ ਖਬਰ ਹੈ ਜਿਹੜੀ ਅੱਜ ਪੰਜਾਬ ਦੇ ਚਰਚਿਤ ਰਹੀ ਕਿ ਉੱਥੇ ਟਾਈਗਰ ਨੂੰ ਕਰੋਨਾ ਹੋ ਗਿਆ ਜੀ। ਫਿਰ ਆਇਰਲੈਂਡ ਦੇ ਪ੍ਰਧਾਨ ਮੰਤਰੀ ਲਿਓ ਵਾਰਾਡਕਰ ਦੇ ਇੱਕ ਕਦਮ ਦੀ ਬਹੁਤ ਸ਼ਲਾਘਾ ਹੋਈ ਕਿਉਂਕਿ ਉਹਨਾਂ ਨੇ ਫਿਰ ਤੋਂ ਡਾਕਟਰੀ ਕਰਨ ਦਾ ਫੈਸਲਾ ਲਿਆ, ਕਿਉਂਕਿ ਪਹਿਲਾਂ ਵੀ ਡਾਕਟਰ ਸਨ ਤੇ ਉਹਨਾਂ ਨੇ 7 ਸਾਲਾਂ ਬਾਅਦ ਆਪਣੇ ਆਪ ਨੂੰ ਡਾਕਟਰ ਦੇ ਤੌਰ ਤੇ ਰਜਿਸਟਰ ਕਰਾਇਆ ਕਿ ਕੋਈ ਗੱਲ ਨਹੀਂ ਹੈ। ਕਈ ਥਾਈਂ ਪ੍ਰਧਾਨ ਮੰਤਰੀ ਬੇਵਕੂਫ ਬਣਾਈ ਜਾਂਦੇ ਲੋਕਾਂ ਨੂੰ, ਆਪਾਂ ਚਲੋ ਕੁਛ ਵਡਿਆਈ ਬਣਾਉਂਦੇ ਹਾਂ। ਤਾਂ ਚੀਨ ਦੇ ਵਿੱਚ ਕਰੋਨਾ ਦੇ 38 ਪ੍ਰਵਾਸੀ ਮਾਮਲੇ ਜਿਹੜੇ ਉਹ ਜਿਹੜੇ ਪ੍ਰਵਾਸੀ ਆ ਉਹ ਪੋਜ਼ਿਟਿਵ ਆਏ ਆ। 38 ਮਾਮਲੇ ਆ ਜਿਹੜੇ, ਇੱਕ ਦੀ ਮੌਤ ਵੀ ਹੋਈ ਆ। ਫਰਾਂਸ ਦੇ ਫੁੱਟਬਾਲ ਕਲੱਬ ਰੀਮਸ ਦੇ ਡਾਕਟਰ ਆ ਜਿਹੜੇ ਬਰਨਾਰਡ ਗੋਨਾਲੇਸ, ਉਹ ਖੁਦਕੁਸ਼ੀ ਕਰ ਗਏ ਕਿਉਂਕਿ ਉਹਨਾਂ ਨੂੰ ਪੁਸ਼ਟੀ ਹੋ ਗਈ ਸੀ ਕਰੋਨਾ ਵਾਇਰਸ ਪੋਜ਼ਿਟਿਵ ਦੀ। ਇਸ ਤੋਂ ਇਲਾਵਾ ਯੂਕੇ ਦੇ ਪ੍ਰਧਾਨ ਮੰਤਰੀ ਬੋਰਿਸ ਜੌਨਸਨ ਦਾ ਕਰੋਨਾ ਵਾਇਰਸ ਟੈਸਟ ਫਿਰ ਪੋਜ਼ਿਟਿਵ ਆਇਆ, ਹਸਪਤਾਲ ਦੇ ਵਿੱਚ ਭਰਤੀ ਆ। ਇਸ ਤੋਂ ਇਲਾਵਾ ਕਰੋਨਾ ਤੇ ਪ੍ਰਧਾਨ ਮੰਤਰੀ ਮੋਦੀ ਨੇ ਕਿਹਾ ਕਿ ਇਹ ਲੜਾਈ ਜਿਹੜੀ ਆ ਲੰਬੀ ਚੱਲੇਗੀ, ਯਾਨੀ ਇੰਡੀਆ ਵੱਲੋਂ ਵੀ ਆ ਗਿਆ ਮਤਲਬ ਕਿ ਇੱਕ ਸਟੇਟਮੈਂਟ ਅਧਿਕਾਰਤ ਤੌਰ ਤੇ ਜੇ ਦੇਖੀਏ ਤਾਂ ਅਖੀਰ ਆਸਟ੍ਰੇਲੀਆ ਨੇ ਭਾਰਤੀ ਵਿਦਿਆਰਥੀਆਂ ਦੀ ਬਾਂਹ ਫੜੀ ਉੱਧਰ, ਕਿਉਂਕਿ ਉਹਨਾਂ ਨੇ 1 ਸਾਲ ਤੋਂ ਉੱਥੇ ਰਹਿ ਰਹੇ ਵਿਦਿਆਰਥੀਆਂ ਦੀ ਬਾਂਹ ਫੜਨ ਦਾ ਐਲਾਨ ਕੀਤਾ ਕਿ ਅਸੀਂ ਉਹਨਾਂ ਨੂੰ ਹੈਲਪ ਕਰਾਂਗੇ। ਮਤਲਬ ਕਿ ਇਹ ਨਹੀਂ ਹੈ ਕਿ ਕਿਸੇ ਨੂੰ ਕੱਢਿਆ ਜਾ ਰਿਹਾ, ਉਹ ਤਾਂ ਵੈਸੇ ਵੀ ਉਹਨਾਂ ਨੇ ਪਹਿਲਾਂ ਕਹਿ ਦਿੱਤਾ ਸੀਗਾ। ਪਾਕਿਸਤਾਨ ਵੱਲੋਂ ਵੱਡੀ ਖਬਰ ਹੈ ਕਿ 14 ਅਪ੍ਰੈਲ ਤੋਂ ਪੰਜਾਬ ਪ੍ਰਾਂਤ ਦੇ ਗੁਰਦੁਆਰਾ ਪੰਜਾ ਸਾਹਿਬ ਵਿੱਚ ਜੋ ਵਿਸਾਖੀ ਮਨਾਈ ਜਾਂਦੀ ਉਹ ਇਸ ਵਾਰੀ ਰੱਦ ਕਰ ਦਿੱਤੀ ਗਈ ਹੈ। ਕਾਰਨ ਸਭ ਨੂੰ ਪਤਾ ਹੀ ਹੈ। ਤਾਂ ਇਸ ਮਾਹੌਲ ਦੇ ਵਿੱਚ ਜਦੋਂ ਕਰੋਨਾ ਵਾਇਰਸ ਸਾਰੀ ਦੁਨੀਆ ਤੇ ਹਾਵੀ ਹੋਇਆ ਪਿਆ, ਕੋਈ ਵੀ ਇਸ ਤਰ੍ਹਾਂ ਦਾ ਇਕੱਠ ਨਹੀਂ ਰੱਖਿਆ ਜਾ ਸਕਦਾ। ਤਾਂ ਵਿਸਾਖੀ ਦੇ ਵਿੱਚ ਭਾਗ ਲੈਣਾ ਸੀ ਇੱਧਰੋਂ ਤਕਰੀਬਨ 3000 ਸਿੱਖ ਸੰਗਤ ਨੇ ਜਿਹੜੀ ਇੱਧਰੋਂ ਜਾਣੀ ਸੀਗੀ, ਤਾਂ ਉਹ ਸਾਰੀ ਜਿਹੜੀ ਹੁਣ ਆਮਦ ਰੱਦ ਹੋ ਗਈ ਹੈ। ਤਾਂ ਇੱਧਰ ਭਾਰਤ ਦੇ ਵਿੱਚ ਅੱਜ ਵੀ ਬਹੁਤ ਕੁਛ ਹੋਇਆ, ਜਿਵੇਂ ਮੈਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਐਲਾਨ ਕਰ ਦਿੱਤਾ। ਇਸ ਤੋਂ ਇਲਾਵਾ ਇੱਕ ਵੱਡਾ ਐਲਾਨ ਹੋਇਆ ਕਿ ਸਾਰੀਆਂ ਜਿਹੜੀਆਂ ਬੀਮਾ ਕੰਪਨੀਆਂ ਉਹ ਕਰੋਨਾ ਵਾਇਰਸ ਦਾ ਕਲੇਮ ਦੇਣ ਤੋਂ ਇਨਕਾਰ ਨਹੀਂ ਕਰ ਸਕਦੀਆਂ। ਇੱਕ ਵੱਡੀ ਮੈਂ ਕਹੂੰਗਾ ਕਿ ਇਸ ਵੇਲੇ ਦੀ ਜੇ ਕਹੀਏ ਖਬਰ ਹੈ ਕਿ ਜਿਹਨੇ ਵੀ ਇੰਸ਼ੋਰੈਂਸ ਕਰਾਈ ਹੈ ਉਹ ਇਸ ਦਾਇਰੇ 'ਚ ਆਏਗਾ। ਤਾਂ ਇਸ ਤੋਂ ਇਲਾਵਾ ਪੁਣੇ ਹਸਪਤਾਲ ਦੇ ਵਿੱਚ 42 ਡਾਕਟਰ ਆ ਜਿਹੜੇ ਉਹ ਹੋ ਗਏ ਇਨਫੈਕਟਡ। ਇਸ ਤੋਂ ਇਲਾਵਾ ਕੁਛ ਮੇਰੇ ਖਿਆਲ ਦੇ ਨਾਲ 50 ਦੇ ਕਰੀਬ ਹੋਰ ਜਿਹੜਾ ਸਟਾਫ ਸੀਗਾ ਉਹਨਾਂ ਨੂੰ ਕੁਆਰੰਟਾਈਨ ਕਰ ਦਿੱਤਾ ਗਿਆ। ਇਸ ਤਰ੍ਹਾਂ ਹੀ ਮੁੰਬਈ ਦੇ ਵਾਕਾਟ ਹਸਪਤਾਲ ਦੇ ਵੀ 4 ਡਾਕਟਰ ਤੇ 26 ਨਰਸਾਂ ਜਿਹੜੀਆਂ ਕਰੋਨਾ ਪੋਜ਼ਿਟਿਵ ਹੋ ਗਈਆਂ। 6 ਡਾਕਟਰ ਜਿਹੜੇ ਆ ਉਹ ਦਿੱਲੀ ਤੋਂ ਕਰੋਨਾ ਪੋਜ਼ਿਟਿਵ ਹੋ ਗਏ। ਤਾਂ ਡਾਕਟਰਾਂ ਦਾ ਤੁਹਾਨੂੰ ਪਤਾ ਹੀ ਹੈ ਕਿ ਇੱਕੋ ਇੱਕ ਹੀ ਇਸ ਵੇਲੇ ਰੌਲਾ ਹੈ ਸਰਕਾਰ ਦੇ ਨਾਲ ਕਿ ਅਸੀਂ ਲੜਾਈ ਲੜ ਰਹੇ ਹਾਂ, ਜਦੋਜਹਿਦ ਕਰ ਰਹੇ ਹਾਂ, ਕੋਈ ਸਾਨੂੰ ਚੱਕਰ ਨਹੀਂ ਹੈ, ਬਸ ਸਿਰਫ ਤੇ ਸਿਰਫ ਇਹ ਹੈ ਕਿ ਥੋੜਾ ਸਪੋਰਟ ਕਰੋ, ਸਾਨੂੰ ਇਕਵਿਪਮੈਂਟ ਜੋ ਚਾਹੀਦੇ ਆ, ਜੋ ਸਾਨੂੰ ਆਪਣਾ ਚਾਹੀਦੇ ਆ ਉਹ ਦਿਓ, ਉਪਕਰਨ ਸਾਨੂੰ ਚਾਹੀਦੇ ਆ ਜਿੱਦਾਂ ਮਾਸਕ ਆ ਜਾਂ ਹੋਰ ਇਸ ਤਰ੍ਹਾਂ ਦੀਆਂ ਚੀਜ਼ਾਂ PPE ਆ, ਇਹ ਸਾਰੀਆਂ ਚੀਜ਼ਾਂ ਮਿਆਰੀ ਹੋਣੀਆਂ ਚਾਹੀਦੀਆਂ। ਤਾਂ ਉੱਥੋਂ ਵੀ ਸਰਕਾਰ ਜਿਹੜੀ ਹੈ ਥੋੜੀ ਜਿਹੀ ਭੱਜ ਜਾਂਦੀ ਆ, ਉਹ ਹੋਰ ਹੀ ਚੀਜ਼ਾਂ ਤੁਹਾਨੂੰ ਪਤਾ ਗਿਣਾ ਜਾਂਦੀ। ਕਨਿਕਾ ਕਪੂਰ ਇੱਕ ਚਰਚਿਤ ਨਾਮ, ਅਖੀਰ ਉਹਦੀ ਫਰਿਆਦ ਜਿਹੜੀ ਆ ਰੱਬ ਨੇ ਸੁਣ ਲਈ ਲੱਗਦੀ ਆ। 6ਵੀਂ ਮਤਲਬ ਕਿ ਜਿਹੜੀ ਉਹਦੀ ਟੈਸਟਿੰਗ ਸੀ ਉਹਦੇ ਵਿੱਚ ਉਹ ਨੈਗੇਟਿਵ ਪਾਈ ਗਈ ਆ। ਅਗਰ 18 ਦਿਨ ਬਾਅਦ ਉਹ ਘਰੇ ਜਾਏਗੀ। ਇਸ ਤੋਂ ਇਲਾਵਾ ਇੱਕ ਵੱਡੀ ਖਬਰ ਜਾਂ ਰਾਹਤ ਵਾਲੀ ਗੱਲ ਕਹੀਏ, ICMR ਯਾਨੀ ਇੰਡੀਅਨ ਕਾਉਂਸਲ ਆਫ ਮੈਡੀਕਲ ਰਿਸਰਚ, ਉਹਨੂੰ ਮਿਲ ਗਿਆ ਹੁਣ 7 ਲੱਖ ਟੈਸਟਿੰਗ ਕਿੱਟਾਂ। ਟੈਸਟਿੰਗ ਕਿੱਟਾਂ ਜਿਵੇਂ ਆਉਣਗੀਆਂ ਟੈਸਟਿੰਗ ਦਾ ਦਾਇਰਾ ਜਿਹੜਾ ਉਹ ਵਧੇਗਾ। ਪੰਜਾਬ ਵੱਲ ਪਰਤੀਏ ਤਾਂ ਇੱਧਰ ਮਾਮਲਿਆਂ ਦੀ ਗਿਣਤੀ ਹੋ ਗਈ ਆ ਕੁੱਲ 79 ਤੇ ਮੌਤਾਂ ਦੀ ਗਿਣਤੀ 8। ਲਗਭਗ ਮੈਂ ਕਹੂੰਗਾ ਕਿ ਜਿਹੜੀ ਮੌਤ ਦਰ ਆ ਉਹ ਇਟਲੀ ਦੇ ਬਰੋਬਰ ਹੀ ਜਾਈ ਜਾਂਦੀ ਹੈ ਸਾਡੀ। ਤਾਂ ਇਹ ਆਪਣੇ ਆਪ ਦੇ ਵਿੱਚ ਚਿੰਤਾਜਨਕ ਸਬਬ ਹੈ।
ਦੂਸਰੇ ਪਾਸੇ ਮੁੱਖ ਮੰਤਰੀ ਨੇ GST ਬਕਾਏ ਵਾਸਤੇ ਕੇਂਦਰ ਕੋਲ ਫਿਰ ਗੁਹਾਰ ਲਾਈ ਹੈ ਕਿ ਭਾਈ ਸਾਡਾ ਬਕਾਇਆ ਹੁਣ ਤੇ ਦੇ ਦਿਓ ਨਾ। ਤੇ ਪੰਜਾਬ ਸਰਕਾਰ ਵੱਲੋਂ ਪਿੰਡਾਂ ਤੇ ਸ਼ਹਿਰਾਂ ਦੇ ਸਰਕਾਰੀ ਤੇ ਨਿੱਜੀ ਹਸਪਤਾਲਾਂ ਵਿੱਚ OPD ਖੋਲਣ ਦਾ ਹੁਕਮ ਜਾਰੀ ਕਰ ਦਿੱਤਾ ਗਿਆ। ਮਤਲਬ ਕਿ ਉਹ ਨਿੱਜੀ ਹਸਪਤਾਲਾਂ ਨੂੰ ਵੀ ਕਿਹਾ ਕਿ OPD ਖੋਲੋ, ਪਰ ਕੰਟਰਾਡਿਕਸ਼ਨ ਹੈ। ਇਹਨਾਂ ਦੇ ਆਪਣੇ ਡਿਪਟੀ ਕਮਿਸ਼ਨਰ ਜਿਹੜੇ ਆ ਕੁਛ ਉਹ ਹੁਕਮ ਕਰਕੇ ਬੈਠੇ ਸਨ ਕਿ OPD ਜੇ ਤੁਸੀਂ ਖੋਲੀ ਤਾਂ ਤੁਹਾਡੇ ਲਾਇਸੈਂਸ ਕੈਂਸਲ ਕਰ ਦਿਆਂਗੇ। ਹੁਣ ਇਹ ਕਹਿੰਦੇ ਕਿ ਜੇ ਨਾ ਖੋਲੀ ਤੇ ਅਸੀਂ ਤੁਹਾਡੇ ਲਾਇਸੈਂਸ ਕੈਂਸਲ ਕਰ ਦਿਆਂਗੇ। ਬੰਦਾ ਜਾਵੇ ਤੇ ਜਾਵੇ ਕਿੱਧਰ। ਕਈ ਵਾਰ ਸਰਕਾਰਾਂ ਦੀ ਆਪਣੀ ਜਿਹੜੀ ਆ ਉਹ ਆਪਸ ਦੇ ਵਿੱਚ ਵਿਰੋਧਾਭਾਸ ਵਾਲੀ ਗਤੀ ਚੱਲਦੀ ਰਹਿੰਦੀ ਆ। ਤੇ ਖੈਰ ਇੱਧਰ ਰਵਨੀਤ ਸਿੰਘ ਬਿੱਟੂ ਨੇ ਇੱਕ ਹੋਰ ਹੀ ਜਿੱਦਾਂ ਕਹਿ ਲਈਏ ਬੈਡ ਨਿਊਜ਼ ਦਿੱਤੀ। ਉਹ ਕਹਿੰਦੇ ਕਿ ਜੂਨ ਤੱਕ ਪੰਜਾਬ 'ਚ ਵੱਧ ਸਕਦਾ ਕਰਫਿਊ। ਵੈਸੇ ਲਾਕਡਾਊਨ ਬਾਰੇ ਵੀ ਸੰਭਾਵਨਾ ਇਹੋ ਆ ਕਿ ਲਾਕਡਾਊਨ ਜਿਹੜਾ ਹੈ ਉਹ ਕੁਛ ਹਿੱਸਿਆਂ 'ਚ ਵਧਾਇਆ ਜਾ ਸਕਦਾ, ਯਾਨੀ ਕੁਛ ਹੀ ਹਿੱਸਿਆਂ ਨੂੰ ਛੱਡ ਕੇ ਕੁਛ ਹਿੱਸਿਆਂ 'ਚ ਵਧਾਇਆ ਜਾ ਸਕਦਾ। ਤਾਂ ਪੰਜਾਬ ਤੋਂ ਇਹ ਖਬਰ ਆ ਕਿ ਰਵਨੀਤ ਸਿੰਘ ਬਿੱਟੂ ਹੋਰੀ ਕਹਿੰਦੇ, ਵੈਸੇ ਉਹਨਾਂ ਨੇ ਅੱਜ ਇੱਕ ਹੋਰ ਵੀ ਖੁਲਾਸਾ ਕੀਤਾ। ਉਹ ਕਹਿੰਦੇ ਕਿ ਮੈਂ ਖੁਦ ਕੁਆਰੰਟੀਨ ਟਾਈਮ ਬਿਤਾ ਕੇ ਆਇਆ 14 ਦਿਨ ਦਾ। ਇਸ ਤੋਂ ਇਲਾਵਾ ਕੋਰੋਨਾ ਵਾਇਰਸ ਕਾਰਨ ਪੰਜਾਬ 'ਚ ਅੱਜ 8ਵੀਂ ਮੌਤ ਹੋਈ। ਜਿਵੇਂ ਮੈਂ ਦੱਸ ਹੀ ਦਿੱਤਾ, ਨਗਰ ਨਿਗਮ ਦੇ ਸਾਬਕਾ ਕੋਈ ਇੰਜੀਨੀਅਰ ਸਨ, ਨਿਗਰਾਨ ਇੰਜੀਨੀਅਰ ਸਨ, 65 ਕੁ ਸਾਲ ਉਹਨਾਂ ਦੀ ਉਮਰ ਸੀ, ਜਿਨ੍ਹਾਂ ਦੀ ਡੈਥ ਹੋਈ ਆ। ਇਸ ਤੋਂ ਇਲਾਵਾ ਅੱਜ DGP ਪੰਜਾਬ ਨੇ ਐਲਾਨ ਕੀਤਾ ਕਿ ਕੱਲ੍ਹ ਲਾਈਵ ਹੋ ਕੇ ਉਹ ਪੰਜਾਬ ਵਾਸੀਆਂ ਦੇ ਰੂਬਰੂ ਹੋਣਗੇ। ਵੈਸੇ ਜਦੋਂ ਲਾਈਵ ਹੁੰਦੇ ਇਸ ਤਰ੍ਹਾਂ ਦੇ ਲੋਕ ਤੇ ਡਰ ਹੀ ਲੱਗਦਾ ਕਿ ਖਰੇ ਇਹਨਾਂ ਨੇ ਕੀ ਕਹਿਣਾ। ਤੇ ਇੱਧਰ ਮੋਹਾਲੀ 'ਚ ਇੱਕ ਹੋਰ ਮਾਮਲਾ ਜਿਹੜਾ ਕਰੋਨਾ ਵਾਇਰਸ ਦਾ ਸਾਹਮਣੇ ਆਇਆ। ਮੁਕਤਸਰ ਸਾਹਿਬ ਵਿਖੇ 13 ਵਿਅਕਤੀਆਂ ਦੀ ਰਿਪੋਰਟ ਜਿਹੜੀ ਆ ਨੈਗੇਟਿਵ ਆਈ ਹੈ। 3 ਦੇ ਸੈਂਪਲ ਦੁਬਾਰਾ ਕੱਲੇ ਗਏ। ਇਹਨਾਂ 'ਚੋਂ ਬਹੁਤੇ ਉਹੀ ਸਨ ਤਬਲੀਗੀ ਮਰਕਜ਼ ਵਾਲੇ। 2 ਕਰੋਨਾ ਮਰੀਜ਼ ਸਾਹਮਣੇ ਆਉਣ ਤੇ 2 ਪਿੰਡ ਜਿਹੜੇ ਅਸੀਲ ਅੱਜ ਹੋਰ ਕੀਤੇ ਗਏ, ਮਨਾਲੀ ਤੇ ਸੰਗੋਲ। ਇਹ ਸ਼ਾਇਦ ਫਤਿਹਗੜ੍ਹ ਸਾਹਿਬ ਦੇ ਸਨ। ਇਸ ਤੋਂ ਇਲਾਵਾ ਲੁਧਿਆਣਾ ਦੇ 34 ਮਾਨ ਪਿੰਡ ਦੇ ਵਿੱਚ ਇੱਕ ਵਿਅਕਤੀ ਹੈ ਜਿਹੜਾ ਉਹ ਕਰੋਨਾ ਵਾਇਰਸ ਨਾਲ ਪੋਜ਼ਿਟਿਵ ਪਾਇਆ ਗਿਆ। ਇਸ ਤੋਂ ਇਲਾਵਾ 68 ਸੈਕਟਰ 'ਚ 29 ਸਾਲ ਦੇ ਇੱਕ ਵਿਅਕਤੀ ਤੇ ਉਹਦੇ ਪਿਤਾ ਨੂੰ ਵੀ ਲਾਗ ਲੱਗੀ ਆ, ਔਰ ਇਹ ਵੀ ਤਬਲੀਗੀ ਜਮਾਤ 'ਚ ਹੀ ਗਏ ਸਨ। ਇਸ ਤਰ੍ਹਾਂ ਇੱਕ ਹੋਰ ਜਿਹੜੀ ਰਿਪੋਰਟ ਆ ਉਹ ਰੋਪੜ ਤੋਂ ਪੋਜ਼ਿਟਿਵ ਆਈ ਆ। ਸ਼ਾਇਦ ਪਿੰਡ ਹੈ ਕੋਈ ਚਿਤਾਮਲੀ। ਜਾਨ ਗਈ ਆ ਇੱਕ ਹੋਰ ਕਰੋਨਾ ਦੇ ਚੱਲਦੇ ਆ, ਪਰ ਉਹ ਜਾਨ ਜਿਹੜੀ ਆ ਕਰੋਨਾ ਨੇ ਨਹੀਂ, ਇੱਕ ਖੁਦਕੁਸ਼ੀ ਨੇ ਲਈ ਆ। ਇਹ ਘਟਨਾ ਹੈ ਸਮਾਣੇ ਦੀ। ਤਾਂ ਖੈਰ ਚੰਗੀਆਂ ਖਬਰਾਂ ਵੀ ਨੇ ਕੁਛ। ਇੱਕ 81 ਸਾਲ ਦੀ ਬੇਬੇ ਨੇ ਕਰੋਨਾ ਨੂੰ ਹਰਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ। 5 ਉਹਦੇ ਸਟੰਟ ਪਏ ਸਨ ਸ਼ੂਗਰ ਦੀ, ਉਹਨੂੰ ਬਿਮਾਰੀ ਸੀਗੀ, ਤਾਂ ਉਸ ਬੇਬੇ ਨੇ ਕਰੋਨਾ ਨੂੰ ਹਰਾ ਦਿੱਤਾ। ਤਾਂ ਇੱਧਰ ਬਠਿੰਡੇ ਦੇ ਵਿੱਚ ਪੁਲਿਸ ਨੇ ਸੂਬੇ 'ਚ ਪਹਿਲੀ ਵਾਰ ਡਾਕਟਰਾਂ ਨੂੰ ਗਾਰਡ ਆਫ ਆਨਰ ਦਿੱਤਾ ਤੇ ਮਨਪ੍ਰੀਤ ਬਾਦਲ ਵੀ ਆਇਆ ਸੀਗਾ, ਪਰ ਉੱਥੇ ਡਾਕਟਰਾਂ ਨੇ ਚੰਗੀਆਂ ਝਾੜਾਂ ਵੀ ਪਾਈਆਂ, ਮਤਲਬ ਕਿ ਤੱਤੀਆਂ ਠੰਡੀਆਂ ਵੀ ਸੁਣਾਈਆਂ ਕਿ ਭਾਈ ਸਾਡੀਆਂ ਸਮੱਸਿਆਵਾਂ ਵੱਲ ਵੀ ਧਿਆਨ ਦਿਓ। ਇਕੱਲੇ ਗਾਰਡ ਦੇ ਨਾਲ ਕੱਲੀ ਨਾ, ਜਦੋਂ ਤੱਕ ਉਹਨਾਂ ਨੂੰ ਗਾਰਡ ਨਹੀਂ ਕੀਤਾ ਜਾਂਦਾ, ਉਹਨਾਂ ਦੀ ਆਪਣੀ ਜਾਨ ਨੂੰ ਗਾਰਡ ਨਹੀਂ ਕੀਤਾ ਜਾਂਦਾ, ਗਾਰਡ ਆਫ ਆਨਰ ਕੀ ਕਰੂਗਾ। ਖੈਰ ਇੱਧਰ ਤਪਾ ਵਾਸੀਆਂ ਨੇ ਸਫਾਈ ਸੇਵਕਾਂ ਤੇ ਫੁੱਲਾਂ ਦੀ ਵਰਖਾ ਕੀਤੀ ਆ। ਮਾੜੇ ਮੋਟੇ ਪੈਸਿਆਂ ਦੀ ਵਰਖਾ ਵੀ ਕਰ ਦਿਓ, ਗੰਦ ਚੱਕਦੇ ਰਹਿੰਦੇ ਆ ਵਿਚਾਰੇ ਉਹ, ਤੇ ਗੰਦ ਘੱਟ ਪਾਓ। ਸਭ ਤੋਂ ਵੱਡੀ ਗੱਲ ਤੇ ਇਹ ਆ ਕਿ ਜੇ ਤੁਸੀਂ ਉਹਨਾਂ ਦੀ ਕਦਰ ਕਰਦੇ ਹੋ ਸਫਾਈ ਸੇਵਕਾਂ ਦੀ, ਤਾਂ ਗੰਦ ਘੱਟ ਪਾਓ, ਜਿੰਨਾ ਵੀ ਘੱਟ ਪਾ ਸਕਣ। ਕੁਦਰਤ ਦਾ ਵੀ ਫਾਇਦਾ, ਸਫਾਈ ਸੇਵਕਾਂ ਦਾ ਵੀ ਫਾਇਦਾ। ਤੇ ਜਦੋਂ ਕੋਈ ਸੀਵਰੇਜ ਦੇ ਵਿੱਚ ਮਰ ਜਾਂਦਾ ਉਹਦੇ ਘਰ ਵੀ ਜਾਇਆ ਕਰੋ, ਜ਼ਰੂਰ ਜਾਇਆ ਕਰੋ। ਦੂਜੀ ਗੱਲ ਇਹ ਆ ਕਿ ਬੀਤੇ ਦਿਨੀ 16 ਸਾਲਾ ਇੱਕ ਲੜਕੀ ਦੀ ਸ਼ੱਕੀ ਹਾਲਾਤਾਂ 'ਚ ਮੌਤ ਹੋਈ ਸੀਗੀ, ਉਹਦੀ ਰਿਪੋਰਟ ਵੀ ਨੈਗੇਟਿਵ ਆਈ ਆ। ਇਹ ਬਰਨਾਲੇ ਤੋਂ ਚੰਗੀ ਖਬਰ ਆ, ਉਸ ਇਲਾਕੇ ਵਾਸਤੇ ਚੰਗੀ ਖਬਰ ਆ, ਪਰ ਉਹ ਇੱਕ ਪੋਜ਼ਿਟਿਵ ਹੋਰ ਔਰਤ ਆ ਗਈ ਸੀ। ਤਾਂ ਦੂਸਰੇ ਪਾਸੇ ਕਰੋਨਾ ਵਾਇਰਸ ਦੇ ਜਿਹੜੇ ਜਿੱਦਾਂ ਕਹਿ ਲਈਏ ਕਿ ਝੰਬੇ ਹੋਏ 5000 ਦੇ ਪਰਿਵਾਰ ਕਰੀਬ ਆ ਜਿਹੜੇ, ਉਹਨਾਂ ਦੀ ਇਮਦਾਦ ਵਾਸਤੇ ਕ੍ਰਿਕਟਰ ਹਰਭਜਨ ਸਿੰਘ ਆਇਆ ਕਿ 5000 ਪਰਿਵਾਰਾਂ ਦੀ ਜ਼ਿੰਮੇਵਾਰੀ ਮੈਂ ਚੁੱਕੂੰਗਾ। ਇਸ ਤੋਂ ਇਲਾਵਾ ਇੱਕ ਝੁੱਗੀ ਚੋਪੜੀ 'ਚ ਤੁਸੀਂ ਵੇਖਿਆ ਹੋਣਾ ਸਪਲਾਈ ਕਰਦੇ ਆ ਖੇਲਾ ਜਿਹਾ ਲੈ ਕੇ SHO ਸੰਜੀਵ ਕੁਮਾਰ ਉਹਨਾਂ ਦਾ ਨਾਮ ਆ, ਸ਼ਾਇਦ ਹੈਗੇ ਕੋਟ ਖਾਲਸਾ ਥਾਣੇ ਤੋਂ ਆ। ਤਾਂ ਉਹਨਾਂ ਦੀ ਵੀਡੀਓ ਕਾਫੀ ਵਾਇਰਲ ਹੋਈ ਸੀਗੀ। ਤਾਂ ਉਹਨਾਂ ਨੂੰ SHO ਜਿਹੜੇ ਉਹ ਹੈਗੇ ਆ ਮੌਕੇ ਦੇ, ਤਾਂ ਉਹਨਾਂ ਨੂੰ ਮੁੱਖ ਮੰਤਰੀ ਵੱਲੋਂ ਅਵਾਰਡ ਦੇਣ ਦਾ ਫੈਸਲਾ ਕੀਤਾ ਗਿਆ। ਤੇ ਇੱਧਰ ਲੌਂਗੋਵਾਲ ਸਾਹਿਬ ਨੇ ਕੇਂਦਰ ਦਾ ਧੰਨਵਾਦ ਕੀਤਾ। ਉਹ ਕਹਿੰਦੇ ਕਿ ਲੰਗਰ ਵਾਸਤੇ ਰਸਦਾਂ ਦੀ ਖਰੀਦ ਜਿਹੜੀ ਆ PDS ਰੇਟਾਂ ਤੇ ਜੋ ਕਰਵਾਈ ਜਾ ਰਹੀ ਹੈ ਸਾਨੂੰ, ਉਹਦੇ ਵਾਸਤੇ ਅਸੀਂ ਤੁਹਾਡੇ ਮਸ਼ਕੂਰ ਆ। ਤਾਂ ਮੇਰੇ ਖਿਆਲ ਦੇ ਨਾਲ ਚੰਗੀ ਗੱਲ ਹੈ, ਕਿਉਂਕਿ SCPC ਵੇਖੋ ਨਿੰਦਰਾ ਨਹੀਂ ਚਾਹੀਦਾ। SGPC ਜੋ ਕਰ ਰਹੀ ਆ ਇਸ ਵੇਲੇ ਵਧੀਆ ਕਰ ਰਹੀ ਆ, ਭੁੱਖਿਆਂ ਨੂੰ ਭੋਜਨ ਦੇ ਰਹੇ ਆ। ਇੱਥੋਂ ਤੱਕ ਕਿ ਹਿਮਾਚਲ ਦੇ ਵਿੱਚ ਵੀ ਇਹਨਾਂ ਦੇ ਕੋਲ ਜੋ ਹੈਗੇ ਆ ਗੁਰਦੁਆਰਿਆਂ ਦੇ ਵਿੱਚ ਕਮਰੇ ਵਗੈਰਾ ਸਰਾਵਾਂ ਦੇ, ਉਹ ਵੀ ਇਹਨਾਂ ਨੇ ਪ੍ਰਸ਼ਾਸਨ ਦੇ ਹਵਾਲੇ ਕੀਤੇ ਆ ਕਿ ਤੁਸੀਂ ਵਰਤ ਸਕਦੇ ਹੋ, ਕੋਈ ਗੱਲ ਨਹੀਂ, ਜੋ ਵੀ ਹੈ ਹਾਜ਼ਰ ਆ। ਤਾਂ ਇਸ ਮੌਕੇ ਤੇ ਜੇ ਕੋਈ ਕੇਂਦਰ ਸਪੋਰਟ ਕਰਦੀ ਹੈ ਤਾਂ ਉਹਦਾ ਸ਼ੁਕਰਾਨਾ ਜ਼ਰੂਰ ਕੀਤਾ ਜਾਣਾ ਚਾਹੀਦਾ। ਪਰ ਹੋਰ ਵੀ ਵਸੀਲੇ ਜਿਹੜੇ ਆ ਉਹ ਕਰਨੇ ਚਾਹੀਦੇ ਆ ਪੈਦਾ, SCPC ਨੂੰ ਖੁਦ ਵੀ ਕਰਨੇ ਚਾਹੀਦੇ ਆ ਔਰ ਕੇਂਦਰ ਨੂੰ ਵੀ ਕਰਕੇ ਦੇਣੇ ਚਾਹੀਦੇ ਆ, ਕਿਉਂਕਿ ਇਸ ਸੰਸਥਾ ਦੇ ਕੋਲ ਸਾਰਾ ਢਾਂਚਾ ਹੈਗਾ। ਜੀ 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 ਬਿਲਕੁਲ। ਇੱਕ ਮਿੰਟ ਜੀ, ਇਹ ਵੀ ਖਬਰ ਆ ਰਹੀ ਆ ਵੀ ਜਿਹੜਾ ਬਲਦੇਵ ਸਿੰਘ ਜਿਹਨਾਂ ਨੂੰ ਪਹਿਲਾਂ ਕਾਫੀ ਬਦਨਾਮ ਕੀਤਾ ਗਿਆ ਸੀ, ਉਹਦੇ ਨਾਲ ਹੁਣ ਜਿਹੜੇ 8 ਜਾਣਿਆਂ ਦਾ ਸੀਗਾ ਉਹ ਟੈਸਟ ਵੀ ਹੁਣ ਨੈਗੇਟਿਵ ਆਇਆ ਆ।
ਹਾਂਜੀ ਉਹ ਨੈਗੇਟਿਵ ਆਇਆ। ਨੈਗੇਟਿਵ ਉਹ ਦੇਖੋ ਉਦੋਂ ਤੱਕ ਉਹਨਾਂ ਨੇ ਟੈਸਟ ਕਰੀ ਜਾਣੇ ਜਦੋਂ ਤੱਕ ਬੰਦਾ ਨੈਗੇਟਿਵ ਨਹੀਂ ਹੁੰਦਾ, ਉਦੋਂ ਤੱਕ ਹਸਪਤਾਲ ਹੀ ਰੱਖਣਾ। ਤੇ ਅੱਜ ਇਹ ਵੀ ਖਬਰ ਸੀ ਕਿ ਉਹਨਾਂ ਦੇ 2 ਸਾਲ ਦੇ ਇੱਕ ਪੋਤੇ ਦਾ ਉਹ ਵੀ ਨੈਗੇਟਿਵ ਆਇਆ ਵਾ, ਤੇ ਜਿਹਦਾ ਬਰਥਡੇ ਸੀਗਾ, ਬਰਥਡੇ ਤੇ ਉਹਨੂੰ ਦੋਹਰੀ ਖੁਸ਼ੀ ਮਿਲੀ ਹੈ, ਡਾਕਟਰਾਂ ਨੇ ਗਿਫਟ ਵਗੈਰਾ ਦਿੱਤੇ ਆ, ਤਾਂ ਘਰ ਨੂੰ ਚਲੇ ਗਏ ਆ ਮੇਰੇ ਖਿਆਲ ਦੇ ਨਾਲ ਜਿਹੜੇ ਉਹਨਾਂ ਦੇ ਸਕੇ ਸੰਬੰਧੀ ਆ, ਘਰ ਨੂੰ ਚਲੇ ਗਏ। ਅੱਛੀ ਖਬਰ ਹੈ। ਦੇਖੋ ਹਸਪਤਾਲ ਦੇ ਵਿੱਚ ਰਹਿਣਾ ਅੱਜ ਕੱਲ੍ਹ ਦੇ ਦੌਰ ਦੇ ਵਿੱਚ ਉਹ ਜੇਲ੍ਹ ਤੋਂ ਵੀ ਬਦਤਰ ਆ। ਮੈਂ ਤੁਹਾਨੂੰ ਦੱਸਾਂ, ਇੱਕ NRI ਬੀਬੀ ਦੀ ਵੀਡੀਓ ਵਾਇਰਲ ਹੋਈ ਪਈ ਅੰਮ੍ਰਿਤਸਰੋਂ, ਫਿਰ ਤੇ ਕਹਿਣ ਦਾ ਮਤਲਬ ਹੈ ਕਿ ਹੁੰਦਾ ਹੀ ਬੰਦਾ ਦੇਖੋ, ਇੱਕ ਤੇ ਬਿਮਾਰੀ ਐਸੀ ਆ ਲਾ ਇਲਾਜ ਜਿਹਨੂੰ ਆਖਾਂਗੇ, ਤੇ ਇੱਕ ਜਿਹੜੀ ਸਾਡੀ ਵਿਵਸਥਾ ਉਹ ਵੀ ਲਾ ਇਲਾਜ ਹੈ, ਉਹਦਾ ਵੀ ਕੋਈ ਇਲਾਜ ਨਹੀਂ ਹੈਗਾ। ਤੇ ਬੰਦਾ 2 ਬਿਮਾਰੀਆਂ 'ਚ ਪਿਸਦਾ ਹੋਵੇ ਤੇ ਫਿਰ ਤੁਹਾਨੂੰ ਪਤਾ ਹੀ ਮਾਹੌਲ ਕਿਸ ਤਰ੍ਹਾਂ ਦਾ ਹੋਊਗਾ ਜੀ। ਉਹ ਕਹਿੰਦੇ ਇੱਕ ਜਿਹੜੀ ਸਟੈਚੂ ਆਫ ਯੂਨਿਟੀ ਨੂੰ ਕਿਸੇ ਨੇ ਜਿਹੜਾ ਵੇਚਣ ਨੂੰ ਲਾਤਾ ਸੀ, ਇਹ ਖਬਰ ਦੇ ਵਿੱਚ ਹੈ ਸੱਚਾਈ ਜਾਂ ਵੈਸੇ ਹੀ ਇੱਕ ਅਫਵਾਹ ਹੈ? ਨਹੀਂ, OLX ਤੇ ਲਾਤੀ ਕਿਸੇ ਨੇ ਵਿਕਰੀ, ਹੁਣ ਖਰੀਦੂਗਾ ਕੌਣ? ਸਾਰਿਆਂ ਨੂੰ ਤੇ ਆਪਦੀ ਪਈ ਆ, ਖਰੀਦਣੀ ਕਿੰਨੇ ਆ, ਪਰ ਉਹ ਲੱਭਦੇ ਫਿਰਦੇ। ਮਾਮਲਾ ਦਰਜ ਕਰ ਲਿਆ ਵੀ ਐਸਾ ਕਿਹੜਾ ਹੈ ਜਿਹਨੇ OLX ਤੇ ਇਹ ਵੇਚਣੀ ਲਾ ਦਿੱਤੀ ਹੈ ਮੂਰਤ। ਉਸ ਤਰ੍ਹਾਂ ਨਾ ਜੇ ਤੁਸੀਂ ਵੇਖੋਗੇ ਚੋਰ ਬੜੇ ਗਜ਼ਬ ਦੇ ਹੋਏ ਇੰਡੀਆ 'ਚ ਚੋਰ ਗਜ਼ਬ ਦੇ ਹੀ ਹੋਏ ਆ, ਹਾਲੇ ਵੀ ਹੈਗੇ ਆ ਬਹੁਤ ਗਜ਼ਬ ਦੇ, ਤੇ ਕਈ ਤੇ ਗਨਮੈਨ ਲਈ ਫਿਰਦੇ ਆ ਨਾ ਲਾਲ ਬੱਤੀਆਂ ਵਾਲੀਆਂ ਤਾਰਾਂ ਜੀ, ਤੇ ਉਹ ਕਈ ਚੋਰ ਇਸ ਤਰ੍ਹਾਂ ਦੇ ਹੋਏ ਆ। ਉਹਨਾਂ ਦੇ ਵਿੱਚ ਇੱਕ ਬਹੁਤ ਮਸ਼ਹੂਰ ਸੀਗਾ ਚੋਰ, ਮੈਨੂੰ ਨਾਮ ਭੁੱਲ ਗਿਆ ਉਹਦਾ, ਜਦੋਂ ਯਾਦ ਕਿਤੇ ਆਇਆ ਮੈਂ ਜ਼ਰੂਰ ਦੱਸੂਗਾ। ਉਹ ਲੋਕ ਸਭਾ ਦਾ ਹੀ ਸੌਦਾ ਕਰ ਗਿਆ ਸੀ ਇੱਕ ਵਾਰੀ, ਤੇ ਚੰਗਾ ਹੁੰਦਾ ਜੇ ਕੋਈ ਖਰੀਦ ਲੈਂਦਾ ਤੇ ਵਧੀਆ ਸੀਗਾ, ਉੱਥੇ ਆਪਦੇ ਹਿਸਾਬ ਕਿਤਾਬ ਨਾਲ ਚਲਾਈ ਜਾਂਦਾ। ਤਾਂ ਇਹੋ ਜਿਹੇ ਵੀ ਹੈਗੇ ਆ, ਬਹੁਤ ਸਰਕਾਰੀ ਬੰਗਲਿਆਂ ਦੇ ਬਹੁਤ ਸਾਰੀ ਇਮਾਰਤਾਂ ਦੇ ਸੌਦੇ ਕਰ ਗਏ ਸਨ। ਤਾਂ ਨਟਵਰ ਲਾਲ ਜਿਹਨੂੰ ਕਿਹਾ ਜਾਂਦਾ ਬਾਅਦ ਦੇ ਵਿੱਚ, ਨਟਵਰ ਲਾਲ ਮਸ਼ਹੂਰ ਹੋਇਆ ਜਿਹੜਾ, ਤਾਂ ਉਹ ਇਸ ਤਰ੍ਹਾਂ ਦੇ ਬੰਦੇ ਸੀਗੇ ਜਿਨ੍ਹਾਂ ਨੇ ਬਹੁਤ ਚਲਾਕੀਆਂ ਕੀਤੀਆਂ। ਤੇ ਇਹ ਮੇਰੇ ਖਿਆਲ ਦੇ ਨਾਲ ਕਿਸੇ ਨੇ ਸ਼ਰਾਰਤੀ ਕੀਤੀ ਹੋਣੀ ਆ ਵੀ ਔਖੇ ਸਮੇਂ ਦੇ ਵਿੱਚ ਇਹਨੂੰ ਵੇਚ ਦਿਓ, ਵੇਚ ਕੇ ਆਪਾਂ ਪੈਸੇ ਇਕੱਠੇ ਕਰਕੇ ਕੋਈ ਹਸਪਤਾਲ ਖੋਲ ਲਈਏ ਤੇ ਚੰਗਾ। ਜੀ। ਅਗਲੀ ਮਿੰਟ ਜੀ ਗੱਲ ਕਰਦੇ, ਕਹਿੰਦੇ ਮੋਦੀ ਦੀ ਅਪੀਲ ਦਾ ਚੰਗਾ ਅਸਰ ਰਿਹਾ, ਲੋਕਾਂ ਨੇ ਪਟਾਕੇ ਵੀ ਚਲਾਏ, ਲੋਕਾਂ ਨੇ ਬਾਹਰ ਜਲੂਸ ਵੀ ਕੱਢੇ, ਜਾਗੋ ਵੀ ਕੱਢੀਆਂ, ਤੇ ਕਹਿੰਦੇ ਇੱਕ ਭਾਜਪਾ ਆਗੂ ਨੇ ਫਾਇਰ ਵੀ ਕੱਢ ਛੱਡੇ। ਹਾਂਜੀ, ਜਲੂਸ ਹੀ ਕੱਢਿਆ ਇਹਨਾਂ ਨੇ, ਆਪਦੀ ਅਕਲ ਦਾ ਜਲੂਸ ਕੱਢਿਆ ਰੱਜ ਕੇ। ਦੇਖੋ ਮੈਂ ਪਹਿਲਾਂ ਵੀ ਗੱਲ ਕਹੀ ਸੀਗੀ, ਜਦੋਂ ਥਾਲੀਆਂ ਖੜਕਾਉਣ ਵਾਲਾ ਮਸਲਾ ਹੋਇਆ ਸੀਗਾ, ਵੈਸੇ ਤੇ ਕਾਪੀ ਹੈਗੀ ਆ ਇਟਲੀ ਮਾਡਲ ਦੀ, ਗੁਜਰਾਤ ਮਾਡਲ ਕਾਪੀ ਕਰ ਰਿਹਾ ਇਟਲੀ ਮਾਡਲ ਨੂੰ। ਤੇ ਜੇ ਦੇਖੋ ਤੁਸੀਂ ਸਮੂਹਿਕ ਤੌਰ ਤੇ ਕੋਈ ਏਕੇ ਦਾ ਪ੍ਰਗਟਾਵਾ ਕਰਦੇ ਹੋ ਜਾਂ ਤੁਸੀਂ ਹੌਸਲਾ ਅਫਜ਼ਾਈ ਕਰਦੇ ਹੋ, ਚਾਹੇ ਕੋਈ ਡਾਕਟਰ ਆ, ਚਾਹੇ ਕੋਈ ਪੁਲਿਸਮੈਨ ਆ, ਚਾਹੇ ਕੋਈ ਮਰੀਜ਼ ਆ ਬਿਮਾਰੀ ਨਾਲ ਲੜਨ ਵਾਲਾ, ਜੇ ਤੁਸੀਂ ਉਹਦੀ ਹੌਸਲਾ ਅਫਜ਼ਾਈ ਕਰਦੇ ਹੋ ਤਾਂ ਕੋਈ ਦਿੱਕਤ ਨਹੀਂ ਹੈਗੀ, ਕੋਈ ਚੱਕਰ ਨਹੀਂ ਇਹਦੇ 'ਚ, ਕੋਈ ਧਰਮ ਦਾ ਜਾਂ ਕੋਈ ਵਿਚਾਰਧਾਰਾ ਦਾ ਨਹੀਂ ਹੈਗਾ। ਜੇ ਮੰਨ ਲਓ ਇਕੱਲਾ ਕਿਹਾ ਜਾਵੇ ਕਿ ਹਾਂ ਭਾਈ ਤੁਸੀਂ ਇਸ ਤਰ੍ਹਾਂ ਕਰਨਾ ਕਿ ਤੁਹਾਡੇ ਸਾਰਿਆਂ ਦੇ ਕੋਲ ਮੋਬਾਈਲ ਹੈਗਾ ਹੀ ਆ, ਤੁਸੀਂ ਮੋਬਾਈਲ ਦੀ ਟਾਰਚ ਜਗਾਓ, ਔਰ ਜਿਹੜੇ ਦੀਵੇ ਬਾਲਣੇ ਆ ਉਹ ਦੀਵੇ ਬਾਲਣ ਦੀ ਥਾਂ ਤੇ ਸਾਰਾ ਤੇਲ ਤੇ ਘਿਓ ਹੈ ਜਿਹੜਾ ਇੱਕ ਥਾਂ ਤੇ ਇਕੱਠੇ ਕਰੀ ਚੱਲਿਓ, ਤੇ ਆਪਾਂ ਕਈ ਗਰੀਬਾਂ ਦੀ ਰਸੋਈ ਦੇ ਵਿੱਚ ਤੜਕੇ ਦਾ ਪ੍ਰਬੰਧ ਕਰ ਦਿਆਂਗੇ। ਜਾਂ ਇਕੱਲਾ ਕਹਿ ਸਕਦੇ ਹਾਂ ਕਿ ਤਾੜੀ ਮਾਰ ਦਿਓ ਯਾਰ, ਕੁਛ ਸੈਕਿੰਡ ਤਾੜੀ ਮਾਰ ਕੇ ਕਲਿੱਪ ਪਾਓ। ਅੱਜ ਕੱਲ੍ਹ ਸਭ ਦੇ ਕੋਲ ਹੀ ਇਹ ਸਾਧਨ ਹੈਗੇ ਆ, ਤਾਂ ਤਾੜੀਆਂ ਮਾਰ ਕੇ ਕਲਿੱਪਾਂ ਪਾਓ ਕਿ ਅਸੀਂ ਤੁਹਾਨੂੰ ਅਪਰੀਸ਼ੀਏਟ ਕਰ ਰਹੇ ਹਾਂ। ਡਾਕਟਰਾਂ ਨੂੰ ਤੁਸੀਂ ਕਹੋ ਜਾਂ ਜਿਹੜੇ ਵੀ ਲੱਗੇ ਹੋਏ ਆ, ਹੋਰ ਪੁਲਿਸਮੈਨ ਲੱਗੇ ਆ, ਜਾਂ ਕੋਈ ਵੀ ਲੱਗਾ ਹੋਇਆ ਸੇਵਾ ਦੇ ਵਿੱਚ, ਤਾਂ ਗੱਲ ਠੀਕ ਆ। ਪਰ ਜਦੋਂ ਤੁਸੀਂ ਤਾਂ ਦੀ ਤਾਂ ਲੈ ਜਾਂਦੇ ਹੋ, ਪ੍ਰਕਾਸ਼ਵਾਨ ਕਰ ਦਿਓ ਜੀ, ਇਹਨੂੰ ਅੰਗਹੀਣ ਕਰ ਦਿਓ, ਕਰੋਨਾ ਨੂੰ ਫਲਾਂਗ ਕਰ ਦਿਓ, ਧਮਕਾਣ ਕਰ ਦਿਓ, ਸੋ ਤੇ ਉਤੋਂ ਫਿਰ ਤੁਹਾਨੂੰ ਪਤਾ ਹੀ ਆ ਜਨਤਾ ਜਿਹੜੀ ਅਲੱਗ ਪੈਂਦੀ ਆ। ਬੁਰਾ ਤਮਾਸ਼ਾ ਕੀਤਾ ਇਹਨਾਂ ਨੇ, ਸਾਡੇ ਪੰਜਾਬ ਦੇ ਵਿੱਚ ਵੀ ਹੋਇਆ ਆ, ਸਾਡੇ ਮਲੋਟ ਦੇ ਵਿੱਚ ਪਟਾਕੇ ਚੱਲੇ ਆ। ਦੱਸੋ, ਇੱਕ ਪਾਸੇ ਪਟਾਕੇ ਪੈਣ ਡਏ ਆ ਕਰੋਨਾ ਦੇ ਨਾਲ ਤੇ ਦੂਸਰੇ ਪਾਸੇ ਪਟਾਕੇ ਚੱਲਣ ਡਏ ਆ। ਹੁਣ ਮੈਨੂੰ ਤੇ ਇਹ ਹੈਰਾਨਗੀ ਆਉਂਦੀ ਆ ਕਿ ਲੋਕ ਸਾਡੇ ਪੰਜਾਬੀ ਆ ਜਿਹੜੇ, ਉਹ ਕੀ ਕੋਟਾ ਪਟਾਕਿਆਂ ਦਾ ਜਮਾ ਰੱਖਦੇ ਪਟਾਕੇ ਪਾਉਣ ਨੂੰ, ਜਾਂ ਇਹਨਾਂ ਨੂੰ ਸਮੇਂ ਤੇ ਮਿਲ ਜਾਂਦੇ ਸਪਲਾਈ ਕੌਣ ਕਰਦਾ? ਇਹ ਵੀ ਇੱਕ ਬਹੁਤ ਵੱਡਾ ਸਵਾਲ ਆ ਜੀ। ਤਾਂ ਪਟਾਕੇ ਬਹੁਤ ਚਲਾਏ ਆ, ਕਈਆਂ ਦੇ ਘਰਾਂ ਨੂੰ ਅੱਗ ਲਾ ਲਈ ਆ ਕਮਲਿਆਂ ਨੇ, ਕਈਆਂ ਦੇ ਦੂਜਿਆਂ ਦੇ ਘਰ ਸਾੜ ਦਿੱਤੇ। ਜੈਪੁਰ ਦੇ ਵਿੱਚ ਮੈਨੂੰ ਲੱਗਦਾ ਲੱਗੀ ਇਸ ਤਰ੍ਹਾਂ ਦੀ ਅੱਗ, ਰਾਜਸਥਾਨ ਦੇ ਵਿੱਚੋਂ ਖਬਰ ਆਉਣ ਡਈ ਸੀ, ਤਾਮਿਲਨਾਡੂ ਚੋਂ ਖਬਰ ਆਉਣ ਡਈ ਸੀ, ਜਲੰਧਰ ਦੇ ਵਿੱਚ ਕਿਸੇ ਬੇਵਕੂਫ ਨੇ ਆਪਣਾ ਟੈਂਟ ਹਾਊਸ ਹੀ ਸਾੜ ਲਿਆ। ਕੀ ਕਹੋਗੇ ਤੁਸੀਂ? ਬਹੁਤ ਸਾਰੀਆਂ ਅੱਗਾਂ ਲੱਗੀਆਂ। ਤਾਂ ਇਹਦੇ ਵਿੱਚ ਹੋਇਆ ਕੀ ਆ ਕਿ ਜਿਹੜੇ ਕੁਛ ਭਾਰਤੀ ਜਨਤਾ ਪਾਰਟੀ ਦੇ ਜ਼ਿਆਦਾ ਮਹਾਰਥੀ ਵੱਡੇ ਸੀਗੇ, ਉਹ ਚੰਗੀ ਫੀਲਿੰਗ ਲੈ ਗਏ। ਉਹਨਾਂ ਦੇ ਵਿੱਚੋਂ ਇੱਕ ਤੇ ਜਨਾਨਾ ਔਰਤ ਹੈ ਇਹਨਾਂ ਦੀ, ਜਿਹੜੀ ਕਿ ਮੇਰੇ ਖਿਆਲ ਦੇ ਨਾਲ ਹੈਗੀ ਆ ਮਹਿਲਾ ਮੋਰਚਾ ਦੀ ਪ੍ਰਧਾਨ ਵੀ ਯੂਪੀ ਦੀ, ਮੰਜੂ ਤਿਵਾੜੀ, ਉਹਨੇ ਚੱਕ ਕੇ ਤੇ ਫਾਇਰ ਹੀ ਕਰ ਦਿੱਤੇ। ਦੇਖੋ ਕਿਹੜੀ ਖੁਸ਼ੀ ਆ। ਬੰਦਾ ਪੁੱਛੇ ਕਿ ਤੁਸੀਂ ਕਰੋਨਾ ਤੋਂ ਜਿੱਤ ਗਏ ਹੋ, ਕਰੋਨਾ ਤੇ ਦੀਦਾ ਹੀ ਨਹੀਂ ਗਾ। ਗੋ ਕਰੋਨਾ ਕਰੀ ਜਾਂਦੇ, ਕੋਈ ਸਿਲੰਡਰ ਚੁੱਕੀ ਫਿਰਦਾ ਸਿਰ ਤੇ, ਕੋਈ ਮੋਮਬੱਤੀਆਂ ਦਾ ਥੱਬਾ ਰੱਖੀ ਫਿਰਦਾ। ਕੀ ਤਮਾਸ਼ਾ ਕਰਦੇ ਆ? ਕੀ ਇਹ ਜਲੂਸ ਨਹੀਂ ਕੱਢਦੇ ਪਏ ਪੂਰੀ ਦੁਨੀਆ ਦੇ ਸਾਹਮਣੇ ਕਿ ਦੁਨੀਆ ਮਰਨ ਡਈ ਆ ਤੇ ਤੁਸੀਂ ਕਰੋਨਾ ਨੂੰ ਇੰਟਰਟੇਨ ਕਰਨ ਡਏ ਜੇ, ਸ਼ੰਖ ਵਜਾ ਕੇ, ਥਾਲੀਆਂ ਵਜਾ ਕੇ? ਕਮਲ ਆ,
ਇਹ ਕਮਲ ਆ। ਮੈਂ ਸਮਝਦਾ ਕੋਈ ਬਹੁਤੀ ਸਿਆਣਪ ਵਾਲੀ ਗੱਲ ਨਹੀਂ ਕਿ ਝੁੰਡਾਂ ਦੇ ਝੁੰਡ ਤੁਸੀਂ ਗਲੀਆਂ 'ਚ ਆ ਗਏ। ਫਿਰ ਹੋਇਆ ਝੁੰਡਾਂ ਦੇ ਝੁੰਡ ਫਿਰ ਗਲੀਆਂ 'ਚ ਆ ਗਏ। ਘਰੇ ਆਪਦੇ ਜੋ ਮਰਜ਼ੀ ਕਰੀ ਜਾਓ, ਘਰੇ ਤਾਂ ਜੋ ਵੀ ਤੁਹਾਨੂੰ ਬਾਲਣਾ ਤੁਸੀਂ ਬਾਲ ਸਕਦੇ ਹੋ, ਕੋਈ ਨਹੀਂ ਰੋਕ ਸਕਦਾ। ਪਰ ਇਹ ਕਮਲ ਕੁੱਦਣ ਦੀ ਮੈਂ ਸਮਝਦਾ ਕਿ ਸਭ ਤੋਂ ਵੱਡੀ ਵਜ੍ਹਾ ਤੇ ਜਿਹੜੀ ਆ ਉਹ ਹੈਗੇ ਆ ਕਿ ਸਾਡੇ ਜਿਹੜੇ ਪ੍ਰਧਾਨ ਮੰਤਰੀ ਉਹ ਇਹਨਾਂ ਚੀਜ਼ਾਂ ਤੇ ਸਮਝ ਹੀ ਨਹੀਂ ਰੱਖਦੇ ਕਿ ਚੱਲੂਗਾ ਕੀ, ਹੋਊਗਾ ਕੀ। ਅੱਗੇ ਥਾਲੀਆਂ ਵਾਲਾ ਤਜਰਬਾ ਕੀਤਾ ਇਹਨਾਂ ਨੇ, ਤਬਲੀਗੀਆਂ ਨੂੰ ਬਦਨਾਮ ਕਰਤਾ। ਹੁਣ ਦੇਖੋ ਤਬਲੀਗੀਆਂ ਦੀ ਗਲਤੀ ਹੈ ਸੋ ਹੈ, ਪਰ ਗੱਲ ਕੀ ਆ ਕਿ ਉਸ ਤੋਂ ਬਾਅਦ ਤੁਸੀਂ ਜੋ ਕਰਦੇ ਹੋ ਉਹ ਕੀ ਠੀਕ ਹੈ? ਉਹਨਾਂ ਨੇ ਵੀ ਤਾਂ ਆਹੀ ਕਰਤੂਤ ਕੀਤੀ। ਤੁਹਾਡੇ 'ਚੋਂ ਇੱਕ ਕੋਈ ਹੋਇਆ 100 ਨੂੰ ਲੈ ਜਾਊਗਾ, 100 ਹੈ ਜਿਹੜਾ 1000 ਨੂੰ ਲੈ ਜਾਊਗਾ। ਚੇਨ ਤੇ ਇਸੇ ਤਰ੍ਹਾਂ ਹੀ ਬਣਦੀ ਹੈ ਨਾ। ਤਾਂ ਇਹਨੂੰ ਹੁਣ ਬਰਖਾਸਤ ਕਰ ਦਿੱਤਾ, ਬੀਬੀ ਨੂੰ ਬਰਖਾਸਤ ਕਰ ਦਿੱਤਾ ਇਹਨਾਂ ਨੇ, ਸੌਰੀ ਸਸਪੈਂਡ ਕੀਤਾ, ਬਰਖਾਸਤ ਤਾਂ ਨਹੀਂ ਕੀਤਾ। ਬਾਅਦ 'ਚ ਇਹਨੇ ਮਾਫੀ ਵੀ ਮੰਗੀ ਆ। ਇੱਕ ਹੋਰ ਹੈਗਾ ਤੇਲੰਗਾਨਾ ਦੇ ਵਿੱਚ ਇਹਨਾਂ ਦਾ ਰਾਜਾ ਸਿੰਘ ਆ, ਉਹ ਮਸ਼ਾਲ ਹੀ ਬਾਲ ਕੇ ਜਿਵੇਂ ਪੁਰਾਣੀਆਂ ਫਿਲਮਾਂ 'ਚ ਡਾਕੂ ਨਹੀਂ ਸੀ ਲਈ ਫਿਰਦੇ ਹੁੰਦੇ ਘੋੜਿਆਂ ਤੇ ਅੜੀਆਂ ਦੀਆਂ ਮਸ਼ਾਲਾਂ ਦੀਆਂ, ਉਹ ਬੈਟਰੀਆਂ ਬੁਟਰੀਆਂ ਤਾਂ ਉਦੋਂ ਨਹੀਂ ਸੀ ਹੁੰਦੀਆਂ, ਹੁਣ ਤੇ ਬੈਟਰੀਆਂ ਵੀ ਆ। ਉਹ ਮਸ਼ਾਲਾਂ ਜਗਾ ਕੇ 10-15 ਆਪਦੇ ਨਾਲ ਟੋਟਰੂ ਲੈ ਕੇ ਤੇ ਸੜਕ ਤੇ ਉਤਰਿਆ, ਕਹਿੰਦਾ ਗੋ ਬੈਕ ਚਾਈਨਾ ਵਾਇਰਸ, ਗੋ ਬੈਕ ਚਾਈਨਾ ਵਾਇਰਸ। ਹੁਣ ਪਤਾ ਨਹੀਂ ਉਹ ਚੀਨ ਵਾਲੀ ਬਾਰਡਰ ਤੇ ਛੱਡ ਆਇਆ ਕਿ ਹਾਲੇ ਪਿੱਛੇ ਕਿਤੇ ਨੇਪਾਲ 'ਚ ਤਰੀ ਫਿਰਦੀ ਹੈ ਕਰੋਨਾ। ਸੋ ਉਹਨੇ ਬਹੁਤ ਜ਼ੋਰ ਲਾਇਆ। ਤਾਂ ਇਸ ਤਰ੍ਹਾਂ ਦੀਆਂ ਬੇਵਕੂਫੀਆਂ ਵੀ ਕੀਤੀਆਂ ਇਹਨਾਂ ਦੇ ਜ਼ਿੰਮੇਵਾਰ ਬੰਦਿਆਂ ਨੇ, ਮੌਜੂਦ ਬੰਦਿਆਂ ਨੇ। ਸੋ ਇਹ ਜੋ ਹਾਲ ਸੀਗਾ, ਹਾਲ ਮਾੜਾ ਹੀ ਹੈ, ਕੋਈ ਚੰਗੀ ਗੱਲ ਨਹੀਂ, ਚੰਗਾ ਸੰਦੇਸ਼ ਨਹੀਂ ਗਿਆ। ਉਹ ਵੈਸੇ ਨਾ ਕਿ ਸ਼ਾਇਰ ਦੀ ਮੈਨੂੰ ਥੋੜੀ ਜਿਹੀ ਉਹ ਸ਼ਾਇਰੀ ਵੀ ਯਾਦ ਆ ਗਈ ਆ ਜੀ। ਉਹਨੇ ਆਖਿਆ ਸੀਗਾ, लगा के आग शहर को कि बादशाह ने कहा, उठा है आज दिल में तमाशे का शौक बहुत, झुकाकर सर सभी शाह परस्त बोल उठे, हजूर का शौक सलामत रहे शहर और बहुत। जी जी। ਅਗਲੀ ਜਿਹੜੀ ਆਪਾਂ ਮਿੰਟੂ ਜੀ ਗੱਲ ਕਰਦੇ, ਕਹਿੰਦੇ ਮਨੁੱਖਤਾ ਇੱਕ ਵਾਰੀ ਫੇਰ ਹਾਰੀ ਆ, ਕਰੋਨਾ ਪੀੜਤ ਮਹਿਲਾ ਦੇ ਪਰਿਵਾਰ ਨੇ ਸੰਸਕਾਰ ਕਰਨ ਤੋਂ ਕੀਤਾ ਮਨਾ। ਦੇਖੋ ਆਹ ਚੀਜ਼ਾਂ ਕਰਨ ਵਾਲੀਆਂ, ਪ੍ਰਧਾਨ ਮੰਤਰੀ ਜਦੋਂ ਬੋਲਦਾ ਸਾਨੂੰ ਇਹੀ ਉਮੀਦ ਹੁੰਦੀ ਆ ਕਿ ਕੋਈ ਉਹ ਗੱਲ ਕੰਮ ਦੀ ਕਰਕੇ ਜਾਵੇ। ਮਜ਼ਦੂਰ ਜਿਹੜੇ ਉਹਨਾਂ ਦੀ ਆਪਾਂ ਗੱਲ ਕੀਤੀ ਆ ਕਿ ਕਿਸ ਤਰ੍ਹਾਂ ਮਜ਼ਦੂਰ ਹੁਣ ਸਰਵੇ ਵੀ ਆਉਣ ਲੱਗ ਪਏ ਮਜ਼ਦੂਰਾਂ ਤੇ, ਉਹਨਾਂ ਦੇ ਹਟਕੋਰੇ ਤੇ ਸਾਡੇ ਸਾਹਮਣੇ ਪਹਿਲੇ ਹੀ ਆਉਂਦੇ ਪਏ ਸਨ ਕਿ ਦੇਖੋ ਇਹਨਾਂ ਵਾਸਤੇ ਤਾਂ ਹੈਗਾ ਸੈਲੀਬ੍ਰੇਸ਼ਨ। ਜਿਹੜੇ ਹੈਗੇ ਨਾ ਹਾਈ ਕਲਾਸ ਵਾਲੇ, ਮੈਂ ਤੁਹਾਨੂੰ ਦੱਸਾਂ ਤੇ ਮਿਡਲ ਕਲਾਸ ਵਾਲੇ ਜਿਨ੍ਹਾਂ ਦੇ ਘਰੇ ਰੋਟੀ ਪੱਕਦੀ ਆ, ਉਹਨਾਂ ਦੀ ਤਾਂ ਸੈਲੀਬ੍ਰੇਸ਼ਨ ਆ। ਕਦੇ ਥਾਲੀਆਂ ਵਜਾ ਲਈਆਂ, ਕਦੇ ਮੋਮਬੱਤੀਆਂ ਜਗਾ ਲਈਆਂ। ਤੇ ਜਿਹੜਾ ਬਹੁਤ ਵੱਡਾ ਤਬਕਾ ਨਾ ਉਹਨਾਂ ਦੇ ਵਿੱਚੋਂ ਜਿਨ੍ਹਾਂ ਦੇ ਹੁਣ ਦੇਖੋ ਬੰਦੇ ਸਾਈਂ ਖਸਮ ਜਿਹੜੇ ਆ ਉਹ ਘੇਰੇ ਗਏ ਆ, ਮੰਨ ਲਓ ਤੁਰੇ ਹੀ ਜੰਮੂ ਕਸ਼ਮੀਰ ਚੋਂ ਜਾਂ ਪੰਜਾਬ ਚੋਂ ਹਿਮਾਚਲ ਚੋਂ ਆਪਣੇ ਗ੍ਰਹਿ ਸੂਬਿਆਂ ਨੂੰ ਤੇ ਰਸਤੇ 'ਚ ਘੇਰ ਲਏ, ਦਿੱਲੀ ਹਰਿਆਣੇ 'ਚ। ਕੀ ਉਹਨਾਂ ਦੇ ਘਰੇ ਦੀਵਾ ਜਗੂਗਾ? ਜਿਨ੍ਹਾਂ ਦਾ ਆਪਣਾ ਕਮਾਊ ਬੰਦਾ ਜਿਹੜਾ ਉਹ ਤੇ ਕੁਆਰੰਟੀਨ ਕੀਤਾ ਤੁਹਾਂ, ਬਿਨਾਂ ਗੱਲ ਤੋਂ ਉਹਨੂੰ ਸਜ਼ਾ ਦਿੱਤੀ ਆ। ਸਜ਼ਾ ਇਸੇ ਗੱਲ ਦੀ ਦਿੱਤੀ ਆ ਕਿਉਂਕਿ ਮਾਈਗ੍ਰੈਂਟ ਆ, ਆਪਦੇ ਘਰ ਨਹੀਂ ਸੀ ਮੁੜ ਸਕਿਆ। ਸੋ ਉਹਨਾਂ ਤੇ ਕੋਈ ਗੱਲ ਨਹੀਂ ਕਰਦੇ, ਕੋਈ ਐਸੀ ਗੱਲ ਨਹੀਂ ਕੀਤੀ ਜਾਂਦੀ ਜਿਹਦੇ ਨਾਲ ਥੋੜਾ ਕੋਈ ਭਰੋਸਾ ਵੱਜੇ ਕਿ ਹਾਂ ਭਾਈ ਡਾਕਟਰਾਂ ਨੂੰ ਜਿਹੜੇ ਆ ਉਹਨਾਂ ਦੀਆਂ ਮੰਗਾਂ ਦੇ ਮੁਤਾਬਕ ਸਾਰੇ ਸਾਧਨ ਅਸੀਂ ਮੁਹੱਈਆ ਕਰਵਾਵਾਂਗੇ। ਅਸੀਂ ਕਦੇ ਗੱਲ ਹੀ ਨਹੀਂ ਕਰਦੇ। ਹੁਣ ਗੱਲ ਕੀ ਆ ਕਿ ਦੇਖੋ ਇਹ ਲਗਾਤਾਰ ਸਮੱਸਿਆ ਆਉਂਦੀ ਪਈ ਆ ਸਾਡੇ ਪੰਜਾਬ ਦੇ ਵਿੱਚ। ਦੂਸਰੀ ਸਮੱਸਿਆ ਲੁਧਿਆਣੇ ਜਿਹੜੀ ਉਹ ਬੀਬੀ ਗੁਜ਼ਰੀ ਆ ਕੱਲ, ਉਹਦਾ ਸੰਸਕਾਰ ਉਹਦੇ ਘਰਦਿਆਂ ਨੇ ਨਹੀਂ ਕੀਤਾ, ਉਹ ਕਾਰ 'ਚ ਬੈਠੇ ਰਹੇ ਆ, ਸੰਸਕਾਰ ਨਹੀਂ ਉਹਨਾਂ ਨੇ ਕੀਤਾ। ਤੇ ਹੁਣ ਪ੍ਰਸ਼ਾਸਨ ਨੇ ਬਾਅਦ ਦੇ ਵਿੱਚ ਆਪ ਸੰਸਕਾਰ ਕਰਨਾ ਜਾਂ ਕਰ ਦਿੱਤਾ। ਹੁਣ ਤੁਸੀਂ ਇਹ ਗੱਲ ਵੇਖੋ ਕਿ ਲਗਾਤਾਰ ਪੰਜਾਬ ਦੇ ਵਿੱਚ 5 ਦਿਨਾਂ ਦੇ ਵਿੱਚ ਦੂਸਰੀ ਘਟਨਾ ਵਾ। ਤਾਂ ਇਸ ਤਰ੍ਹਾਂ ਦੀਆਂ ਗੱਲਾਂ ਕਰਨੀਆਂ ਚਾਹੀਦੀਆਂ। ਤੇ ਪ੍ਰਧਾਨ ਮੰਤਰੀ ਤੇ ਖੁਦ ਸ਼ਬਦ ਜਿਹੜਾ ਉਹ ਇਸਤੇਮਾਲ ਕਰਦਾ ਸੋਸ਼ਲ ਡਿਸਟੈਂਸਿੰਗ। ਹੁਣ ਮੈਂ ਤੇ ਅੰਗਰੇਜ਼ੀ 'ਚ ਬੜਾ ਕਮਜ਼ੋਰ ਆ, ਇਹਨੂੰ ਸਮਾਜਿਕ ਦੂਰੀ ਆਖਾਂਗੇ ਨਾ ਤਾਂ ਕੀ ਸਮਾਜਿਕ ਦੂਰੀ ਮਿਟਾਉਣ ਦਾ ਵੇਲਾ ਕਿ ਸਮਾਜਿਕ ਦੂਰੀ ਵਧਾਉਣ ਦਾ ਵੇਲਾ? ਇਹ ਸ਼ਬਦ WHO ਵੀ ਨਹੀਂ ਅੱਜ ਕੱਲ੍ਹ ਇਸਤੇਮਾਲ ਕਰ ਰਿਹਾ। ਜੋ ਇਹਨਾਂ ਨੇ ਸ਼ਬਦ ਹੈ ਜਿਹੜਾ ਬੱਚੇ ਦੀ ਜ਼ੁਬਾਨ ਤੇ ਚੜਾ ਦਿੱਤਾ ਵਾ। ਹੁਣ ਸਮਾਜਿਕ ਦੂਰੀ ਤੇ ਆ ਪੈਣ ਡਈ ਆ ਕਿ ਮਾਂ ਦੀ ਅੰਤਿਮ ਰਸਮ ਹੀ ਨਾ ਪੁੱਤ ਕਰਨ ਅੱਗੇ ਆਉਣ। ਔਰ ਜਦ ਕਿ WHO ਦੀਆਂ ਤੁਸੀਂ ਪੜ੍ਹ ਲਓ ਇਸ ਬਾਬਤ ਗਾਈਡਲਾਈਨ, ਉਹਨਾਂ ਨੇ ਬਾਇਓ ਸੇਫਟੀ ਲੈਵਲ ਇਹਨੂੰ 3 ਦਿੱਤਾ, ਐਬੋਲਾ ਕੋਈ 4 ਸੀਗਾ। ਮਤਲਬ ਕਿ ਲਾਸ਼ ਤੋਂ ਇੰਨਾ ਜ਼ਿਆਦਾ ਰਿਸਕ ਨਹੀਂ ਹੈ। ਰਿਸਕ ਕਦੋਂ ਆ? ਜਦੋਂ ਤੁਸੀਂ ਬਿਲਕੁਲ ਕੇਅਰਲੈਸ ਹੋ, ਜਦੋਂ ਤੁਸੀਂ ਪਰਵਾਹ ਨਹੀਂ ਕਰੋਗੇ, ਲਾਪਰਵਾਹ ਹੋ ਜਾਓਗੇ। ਮਤਲਬ ਗਾਈਡਲਾਈਨਸ ਉਹਨਾਂ ਦੀ ਜੇ ਤੁਸੀਂ ਪੜ੍ਹੋਗੇ ਉਹ ਇਹੋ ਹੀ ਆ ਕਿ ਤੁਸੀਂ ਭਾਈ ਇਹਨੂੰ ਬੋਡੀ ਬਾਗ 'ਚ ਲੈ ਕੇ ਜਾਣਾ ਜੋ ਵੀ ਮੁਰਦਾ ਹੈ, ਤੇ ਇਹਨੂੰ ਟ੍ਰੇਨਡ ਸਟਾਫ ਖੜੂਗਾ। ਉੱਥੇ 5 ਕੁ ਬੰਦੇ ਹੋਣਗੇ, 1-2 ਤੁਹਾਡੇ ਘਰ ਦੇ, ਤਾਂ ਜਿਹੜੇ ਵੀ ਹੋਣਗੇ ਉਹ IVR ਪਾ ਕੇ ਆਉਣ, ਦਸਤਾਨੇ ਪਾ ਕੇ ਆਉਣ, ਮਾਸਕ ਲਾ ਕੇ ਆਉਣ। ਇਹ ਸਭ ਕੁਛ ਹੈ ਉੱਥੇ, ਮਤਲਬ ਕਿ ਤੁਹਾਨੂੰ ਇਹ ਕਰਨਾ ਜ਼ਰੂਰੀ ਆ। ਫਿਰ ਇੰਡੀਆ ਦੀ ਜਿਹੜੀ ਹੈਲਥ ਮਿਨਿਸਟਰੀ ਆ ਉਹਨੇ ਖੁਦ ਆਖਿਆ ਵਾ ਕਿ ਦੇਖੋ ਜੀ
ਸੰਸਕਾਰ ਕਰਨ ਵੇਲੇ ਤੁਸੀਂ ਹੱਗ ਨਹੀਂ ਕਰਨਾ, ਕਿਸ ਨਹੀਂ ਕਰਨਾ, ਛੋਹਣਾ ਨਹੀਂ ਹੈ। ਖਾਸ ਤੌਰ ਤੇ ਜਦੋਂ ਫਲੂਡ ਵਗਦਾ ਕਿਸੇ ਤਰ੍ਹਾਂ ਦਾ ਨੱਕ ਮੂੰਹ ਚੋਂ ਕੰਨ ਚੋਂ, ਉਦੋਂ ਲਾਗੇ ਨਹੀਂ ਜਾਣਾ। ਜਿਪਿੰਗ ਹੈ ਜਿਹੜੀ ਬੈਗ ਦੀ, ਉਹ ਨਹੀਂ ਤੁਸੀਂ ਆਫ ਕਰਨੀ। ਉਹ ਸਾਰਾ ਕੁਛ ਹੈ ਜਿਹੜਾ ਉਹ ਮਤਲਬ ਕਿ ਕਿਹਾ ਹੋਇਆ ਕਿ ਦੂਜੀਆਂ ਰਸਮਾਂ ਤੁਸੀਂ ਕਰ ਸਕਦੇ ਹੋ। ਜਾ ਕੇ ਪਾਠ ਕਰ ਲਓ, ਤੇ ਚਾਹੇ ਤੁਸੀਂ ਕੋਈ ਜਲ ਦਾ ਛਿੜਕਾਅ ਕਰਨਾ ਜਿਸ ਤਰ੍ਹਾਂ ਕੁਛ ਧਰਮਾਂ 'ਚ ਕੀਤਾ ਜਾਂਦਾ, ਕਰ ਲਓ, ਨੋ ਪ੍ਰੋਬਲਮ, ਕੁਛ ਨਹੀਂ ਹੈ, ਕੋਈ ਗੱਲ ਹੀ ਨਹੀਂ ਹੈ। ਕਿਉਂਕਿ ਇਹ ਹਵਾ 'ਚ ਨਹੀਂ ਫੈਲਦਾ। ਔਰ ਉਲਟਾ ਹੈ ਕਿ ਜੇ ਬੋਡੀ ਦਾ ਸੰਸਕਾਰ ਕਰੋਗੇ ਤਾਂ ਸਾਰੇ ਜਿਹੜੇ ਉਹਦੇ ਹੈਗੇ ਆ ਵਿਸ਼ਾਣੂ ਵਗੈਰਾ ਉਹ ਜਲ ਜਾਣਗੇ। ਪਰ ਤੁਹਾਨੂੰ ਪਤਾ ਹੀ ਹੈ ਨਾ ਕਿ ਯੂਕੇ ਦੇ ਵਿੱਚ ਐਕਟ ਵੀ ਪਾਸ ਹੋ ਗਿਆ ਸੀਗਾ। ਯੂਕੇ ਨੇ ਬਾਅਦ ਦੇ ਵਿੱਚ ਉਹ ਮਤਲਬ ਕਿ ਵਾਪਸ ਲਿਆ ਸੀਗਾ ਐਕਟ, ਰੌਲਾ ਪੈਣ ਕਰਕੇ। ਸੋ ਹਾਂ ਗੱਲਾਂ ਪ੍ਰਧਾਨ ਮੰਤਰੀ ਨੂੰ ਸਮਝਾਉਣੀਆਂ ਚਾਹੀਦੀਆਂ ਕਿ ਭਾਈ ਸਾਹਿਬ, ਜੇ ਤੁਹਾਡੀਆਂ ਗੱਲਾਂ ਸੁਣ ਕੇ ਲੋਕ ਥਾਲੀਆਂ ਵਜਾ ਸਕਦੇ ਆ ਤੇ ਕੀ ਆਪਣੇ ਦਿਮਾਗ ਦਾ ਤਾਲਾ ਨਹੀਂ ਖੋਲ ਸਕਦੇ? ਪਰ ਉਹ ਜਦੋਂ ਵੀ ਆਉਂਦੇ ਆ, ਰੌਸ਼ਨੀ ਤੇ ਦੀਵੇ ਦੀ ਦੇ ਕੇ ਜਾਂਦੇ ਆ, ਪਰ ਉਹਦੇ ਨਾਲ ਹਨੇਰਾ ਦੇ ਕੇ ਜਾਂਦੇ ਬਹੁਤ ਸਾਰਾ। ਹਨੇਰਾ ਕਿਉਂ? ਕਿਉਂਕਿ ਵੈਸੇ ਇਹ ਕਹਿੰਦੇ ਕਿ ਹਨੇਰਾ ਕਰੋ, ਪਹਿਲਾਂ ਲਾਈਟਾਂ ਬੰਦ ਕਰਨ। ਮੈਂ ਕਹਿੰਦਾ ਹਨੇਰਾ ਕਰਨ ਦੀ ਲੋੜ ਕੀ ਆ? ਹਨੇਰਾ ਤੇ ਸਾਡੇ ਪਹਿਲੇ ਮਨਾਂ 'ਚ ਬਹੁਤ ਆ। ਅਸੀਂ ਤੇ ਤੁਰੇ ਹਨੇਰੇ 'ਚ ਫਿਰਦੇ ਆ। ਇਹ ਹਨੇਰੇ 'ਚ ਨਾ ਤੁਰੇ ਫਿਰਦੇ ਹੋਈਏ ਇੰਡੀਆ ਦੇ ਲੋਕ, ਤੇ ਤੁਸੀਂ ਦੇਖੋਗੇ ਕਈ ਸਟੇਟਾਂ ਦੇ ਵਿੱਚ ਕਰੋਨਾ ਦੇ ਨਾਮ ਤੇ ਠੱਗੀਆਂ ਹੋਣ ਰਹੀਆਂ, ਗਰੀਬਾਂ ਨੂੰ ਲੁੱਟਿਆ ਜਾ ਰਿਹਾ ਇਲਾਜ ਦੇ ਨਾਮ ਤੇ। ਘਰਾਂ ਦੇ ਮੂਹਰੇ ਦੀਵੇ ਆਟੇ ਦੇ ਬਣਾ ਕੇ ਰੱਖੀ ਜਾ ਰਹੇ ਆ, ਬੁੜੀਆਂ ਜਿਹੜੀਆਂ ਟੂਣੇ ਕਰ ਰਹੀਆਂ ਨੇ। ਸੋ ਹੋਰ ਹਨੇਰਾ ਕਿੰਨਾ ਕੁ ਵੱਢਣਾ? ਤਾਂ ਮੈਂ ਕਹਿੰਦਾ ਕਿ ਪ੍ਰਧਾਨ ਮੰਤਰੀ ਨੂੰ ਇਹਨਾਂ ਚੀਜ਼ਾਂ ਤੇ ਸਪਸ਼ਟ ਕਰਨਾ ਚਾਹੀਦਾ ਹਾਲਾਤ। ਔਰ ਦੂਜੀ ਗੱਲ ਹੈ ਕਿ ਜੇ ਕੋਈ ਸੰਸਕਾਰ ਤੋਂ ਕੋਈ ਤਿਰਸਕਾਰ ਕਰਦਾ ਜਾਂ ਕੋਈ ਇਸ ਤਰ੍ਹਾਂ, ਚਲੋ ਠੀਕ ਹੈ, ਹੁਣ ਕਿਸੇ ਦੀ ਮਰਜ਼ੀ ਆ, ਜ਼ਬਰਦਸਤੀ ਨਹੀਂ ਲਿਆ ਸਕਦੇ ਆਪਾਂ ਕਿਸੇ ਦੇ ਪਿਆਰੇ ਕੋਲ। ਪਰ ਜੇ ਕੋਈ ਰੋਕਦਾ ਸੰਸਕਾਰ ਕਰਨ ਤੋਂ ਤਾਂ ਭਾਈ ਉਹਦੇ ਤੇ ਮੁਕੱਦਮਾ ਵਗੈਰਾ ਦਰਜ ਕਰਨ, ਔਰ ਇਹਦੇ ਬਾਰੇ ਮੀਡੀਆ ਦੇ ਵਿੱਚ ਚੰਗੀ ਤਰ੍ਹਾਂ ਲੋਕਾਂ 'ਚ ਜਾਗਰਤੀ ਲੈ ਕੇ ਜਾਣ। ਬਿਲਕੁਲ ਬਿਲਕੁਲ, ਇਹ ਬਹੁਤ ਅਹਿਮ ਚੀਜ਼ ਹੈਗੀ ਆ, ਕਿਉਂਕਿ ਲੋਕ ਤਾਂ ਕਰੋਨਾ ਵਾਇਰਸ ਦੇ ਪੀੜਤ ਨੇ, ਉਹਦੀ ਲਪੇਟ ਦੇ ਵਿੱਚ ਆਏ ਜਿਹੜੇ ਉਹ ਮਾਰੇ ਵੀ ਜਾ ਰਹੇ, ਤੇ ਬਹੁਤ ਬੁਰਾ ਜਿਹੜਾ ਇਸ ਟਾਈਮ ਕੰਮ ਇਸ ਦੇ ਕਰਕੇ ਹੋ ਰਿਹਾ। ਅਗਲੀ ਜਿਹੜੀ ਮਿੰਟੂ ਜੀ ਗੱਲ ਕਰਦੇ ਆ, ਵੀ ਇੱਕ ਚਿੰਤਾ ਦਾ ਹੀ ਵਿਸ਼ਾ ਆ। ਕਰੋਨਾ ਦੇ ਕਰਕੇ ਹੁਣ ਖੁਦਕੁਸ਼ੀਆਂ ਵੀ ਹੋਣ ਲੱਗ ਗਈਆਂ ਆ। ਆਪਾਂ ਬਾਹਰਲੇ ਮੁਲਕ ਦੇ ਵਿੱਚ ਵੀ ਸਿੱਖਿਆ ਦੇਖ ਰਹੇ ਹਾਂ, ਤੇ ਆਪਣੇ ਮੁਲਕ ਦੇ ਵਿੱਚ ਵੀ। ਹਾਂਜੀ ਬਿਲਕੁਲ, ਇਹ ਚੀਜ਼ ਜਿਹੜੀ ਆ ਨਾ ਉਹ ਵਧੇਗੀ ਅੱਗੇ। ਆਪਾਂ ਵੀ ਕਿਹਾ ਸੀਗਾ ਕਿ ਬਦਕਿਸਮਤੀ ਆ ਕਿ ਇਹਨਾਂ ਚੀਜ਼ਾਂ ਦਾ ਨਾ ਹੁਣ ਅਸਰ ਹੈ ਜਿਹੜਾ ਸਮਾਜਿਕ ਤੌਰ ਤੇ ਬਹੁਤ ਭਿਆਨਕ ਹੋਏਗਾ। ਤਾਂ ਇੱਕੋ ਦਿਨ ਹੀ ਪੰਜਾਬ ਦੇ ਵਿੱਚ 2 ਖੁਦਕੁਸ਼ੀਆਂ ਹੋਈਆਂ। ਤਾਂ ਜੇ ਲਾ ਲਈਏ 3-4 ਦਿਨ ਦਾ ਜੇ ਡਾਟਾ ਚੱਕੀਏ ਤੇ 4-5 ਖੁਦਕੁਸ਼ੀਆਂ ਹੋ ਗਈਆਂ। ਕਿਉਂਕਿ ਇੱਕ ਤਾਂ ਜੋੜਾ ਇਕੱਠੇ ਹੀ ਖੁਦਕੁਸ਼ੀ ਕਰ ਗਿਆ ਸੀਗਾ, ਇੱਕ ਫਗਵਾੜੇ ਲਾਗੇ ਕੋਈ ਬਜ਼ੁਰਗ ਆ ਜਿਹੜਾ ਚੱਲ ਵਸਿਆ, ਇੱਕ ਇਹ ਔਰਤ ਆ ਜਿਹੜੀ ਉਹ ਇੱਥੇ ਪਾਤੜਾਂ ਦੇ ਲਾਗੇ ਰਹਿੰਦੀ ਸੀਗੀ। ਇਹਨੇ ਖੁਦਕੁਸ਼ੀ ਇਸ ਕਰਕੇ ਕਰ ਲਈ ਕਿਉਂਕਿ ਇਹਦੀ ਬੇਟੀ ਕੈਨੇਡਾ 'ਚ ਪੜ੍ਹਦੀ ਸੀਗੀ, ਤੇ ਜਿਹੜੀ ਉਹਦੀ ਫਰੈਂਡ ਸੀਗੀ ਉਹ ਕਰੋਨਾ ਪੋਜ਼ਿਟਿਵ ਆਈ। ਤਾਂ ਜਦ ਇਹਦੇ ਤੱਕ ਖਬਰ ਪਹੁੰਚੀ, ਇਸ ਬੀਬੀ ਤੱਕ ਖਬਰ ਪਹੁੰਚੀ, ਇਹ ਸਟ੍ਰੈਸ ਦੇ ਵਿੱਚ ਚਲੇ ਗਈ, ਇਹਨੂੰ ਬਹੁਤ ਜ਼ਿਆਦਾ ਡਿਪਰੈਸ਼ਨ ਹੋਈ, ਔਰ ਉਸੇ ਦੇ ਚੱਲਦਿਆਂ ਕਹਿੰਦੇ ਕਿ ਮਾਨਸਿਕ ਤੌਰ ਤੇ ਟੁੱਟੀ ਇਸ ਬੀਬੀ ਨੇ ਖੁਦਕੁਸ਼ੀ ਕਰ ਲਈ ਹੈ। ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਗੱਲ ਹੈ। ਇੱਕ ਹੋਰ ਵੀ ਦੇਰ ਸ਼ਾਮੀ ਖਬਰ ਆਉਣ ਡਈ ਆ, ਹਾਲਾਂਕਿ ਮੈਂ ਉਹਦੀ ਪੁਸ਼ਟੀ ਨਹੀਂ ਕਰਦਾ, ਕਿ ਇੱਕ ਹੋਰ ਬੀਬੀ ਨੇ ਵੀ, ਜਿਹੜੀ ਕੁਛ ਬਜ਼ੁਰਗ ਸੀ, ਉਹਨੇ ਵੀ ਕੋਈ ਜ਼ਹਿਰੀਲੀ ਦਵਾ ਪੀ ਕੇ ਤੇ ਖੁਦਕੁਸ਼ੀ ਕਰ ਲਈ ਆ। ਇਹ ਤੁਸੀਂ ਵੇਖ ਲਓ ਕਿੰਨੀਆਂ ਖਬਰਾਂ ਆ ਜਿਹੜੀਆਂ 3-4 ਦਿਨਾਂ 'ਚ ਆਪਾਂ ਸੁਣ ਲਈਆਂ। ਤਾਂ ਇਹਦਾ ਮਤਲਬ ਹੈ ਕਿ ਕਰੋਨਾ ਦਾ ਜਿਹੜਾ ਕਹੀਏ ਕਿ ਭੈ ਬਹੁਤ ਜ਼ਿਆਦਾ ਇਸ ਵੇਲੇ ਲੋਕਾਂ ਦੇ ਵਿੱਚ, ਕਿ ਲੋਕ ਜਿਹੜੇ ਆ ਉਹ ਇਹਨਾਂ ਚੀਜ਼ਾਂ ਨੂੰ ਫੇਸ ਹੀ ਨਹੀਂ ਕਰ ਸਕਦੇ। ਤਾਂ ਇਸ ਸਥਿਤੀ ਦੇ ਵਿੱਚ ਬਹੁਤ ਜ਼ਰੂਰੀ ਆ ਕਿ ਆਹ ਜਿਹੜੀਆਂ ਹਸਪਤਾਲਾਂ 'ਚ ਵੀਡੀਓ ਆ ਰਹੀਆਂ ਨੇ, ਜਿੱਦਾਂ ਆਪਾਂ NRI ਇੱਕ ਬੀਬੀ ਦੀ ਗੱਲ ਕੀਤੀ ਆ, ਤੇ ਉਹ ਵਿਚਾਰੀ ਗੁਹਾਰ ਲਾਉਣ ਡਈ, ਉਹਦਾ ਬੁਰਾ ਹਾਲ ਆ, ਮੂੰਹ ਮੱਥੇ ਤੋਂ ਪਤਾ ਲੱਗ ਜਾਂਦਾ। ਕਹਿੰਦੀ ਮੈਂ ਨਹਾਤੀ ਨਹੀਂ ਪਿਛਲੇ 4 ਦਿਨਾਂ ਤੋਂ, ਧੋਤੀ ਨਹੀਂ ਹੈ, ਮੈਂ ਕੱਪੜੇ ਨਹੀਂ ਬਦਲੇ, ਮੈਨੂੰ ਚੱਜ ਦਾ ਕੋਈ ਫੂਡ ਨਹੀਂ ਮਿਲ ਰਿਹਾ, ਪਾਣੀ ਤੱਕ ਨਹੀਂ ਦਿੱਤਾ ਜਾ ਰਿਹਾ ਮੈਨੂੰ। ਤਾਂ ਇਹ ਹੁਣ ਕੋਈ ਇੱਕ ਬੰਦਾ ਤਾਂ ਕਹਿ ਨਹੀਂ ਰਿਹਾ। ਪਹਿਲਾਂ ਨਿਰਮਲ ਸਿੰਘ ਖਾਲਸਾ ਕਹਿ ਗਏ, ਫਿਰ ਇਸ ਤੋਂ ਇਲਾਵਾ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਆਇਆ ਸੀ ਉਹਨਾਂ ਦੇ ਭਤੀਜੇ ਦਾ ਖੁਲਾਸਾ, ਉਸ ਤੋਂ ਬਾਅਦ ਫੇਰ ਆ ਗਿਆ ਹੁਣ ਇਹ ਮਾਮਲਾ, ਤੇ ਸਾਰਾ ਮਾਮਲਿਆਂ ਦਾ ਮਾਮਲਾ ਜਿਹੜਾ ਸੀਗਾ ਉਹ ਵਿਗੜਿਆ, ਤੇ ਉੱਥੋਂ ਦੀਆਂ ਨਰਸਾਂ ਨੇ ਖੁਦ ਪ੍ਰੋਟੈਸਟ ਕੀਤਾ ਸੀਗਾ। ਤਾਂ ਤੁਸੀਂ ਹਸਪਤਾਲਾਂ ਨੂੰ ਬੁੱਚੜਖਾਨੇ ਨਾ ਬਣਾਓ, ਔਰ ਜੇ ਉਹਨਾਂ 'ਚ ਕੁਛ ਵੀ ਗਲਤ ਨਹੀਂ ਹੈ ਤਾਂ ਫਿਰ ਅੱਜ ਖਾਲਸਾ ਦਾ ਪਰਿਵਾਰ ਕਿਉਂ ਤੁਸੀਂ ਫੋਰਟਿਸ ਦੇ ਵਿੱਚ ਭੇਜਿਆ? ਕਿ ਜੇ ਉਹਨਾਂ ਨੂੰ ਭੇਜ ਸਕਦੇ ਹੋ ਤੇ NRI ਨੂੰ ਵੀ ਭੇਜ ਦਿਓ, ਕਿਉਂਕਿ NRI ਨੂੰ ਤਾਂ ਆਦਤ ਹੀ ਨਹੀਂ ਹੋਏਗੀ ਇਹੋ ਜਿਹੇ ਹਸਪਤਾਲ ਦੀ। ਬਾਕੀ ਇੱਧਰਲਾ ਰਹਿੰਦਾ ਤੇ ਕਿਤੇ ਨਾ ਕਿਤੇ ਵੇਖ ਆਉਂਦਾ ਤੁਹਾਡਾ ਹਸਪਤਾਲ। ਤਾਂ ਦੂਜੀ ਗੱਲ ਇਹ ਹੈ ਕਿ ਜਦ ਤੱਕ ਤੁਸੀਂ ਹਸਪਤਾਲਾਂ ਦੀ ਦਿਸ਼ਾ ਨਹੀਂ ਸੁਧਾਰੋਗੇ, ਦਸ਼ਾ ਨਹੀਂ ਸੁਧਾਰੋਗੇ, ਤੁਹਾਡਾ ਕੰਮ ਨਹੀਂ ਬਣੇਗਾ। ਕਿਉਂਕਿ ਦੇਖੋ ਤੁਸੀਂ ਜਨਤਕ ਸੈਕਟਰ ਦਾ ਜਿਹੜਾ ਤੁਹਾਡਾ ਸੀਗਾ ਨਾ ਹੈਲਥ ਡਿਪਾਰਟਮੈਂਟ, ਉਹਨੂੰ ਤਹਿਸ-ਨਹਿਸ ਕਰ ਦਿੱਤਾ, ਕਿਉਂਕਿ ਉਹਦੇ 'ਚ ਗਰੀਬ ਆਉਂਦੇ ਸਨ, ਮਾਤੜ ਆਉਂਦੇ ਸਨ। ਤੁਸੀਂ ਪੂੰਜੀਵਾਦੀਆਂ ਵਾਸਤੇ ਬਣਾ ਦਿੱਤਾ,
ਨਿੱਜੀ ਹਸਪਤਾਲਾਂ ਦਾ ਢਾਂਚਾ। ਅੱਜ ਯੂਰਪ ਵੀ ਕਿਉਂ ਮਰ ਰਿਹਾ ਹੈ? ਕਿਉਂਕਿ ਉਹਨਾਂ ਨੇ ਵੀ ਕਿਤੇ ਨਾ ਕਿਤੇ ਜਨਤਕ ਹੈਲਥ ਸੈਕਟਰ ਨੂੰ ਤਲਾਂਜਲੀ ਦਿੱਤੀ ਹੈ। ਤਾਂ ਅੱਜ ਕੰਮ ਕਿਹਦੇ ਤੋਂ ਲਿਆ ਜਾ ਰਿਹਾ ਜ਼ਿਆਦਾ? ਜਨਤਕ ਹੈਲਥ ਸੈਕਟਰ ਤੋਂ। ਸਾਨੂੰ ਇਹ ਜਿਹੜਾ ਹੈਲਥ ਸੈਕਟਰ ਹੈ, ਜਿਹੜਾ ਕਦੇ ਸਾਡਾ ਵਧੀਆ ਕਾਮਯਾਬ ਸੀ, ਇਹਨੂੰ ਇਹਦੇ ਧਿਆਨ ਦੇਣ ਦੀ ਜ਼ਰੂਰਤ ਹੈ ਇਹਦੇ ਵੱਲ। ਤੇ ਜੇ ਇਸ ਤਰ੍ਹਾਂ ਵੀਡੀਓ ਪੈਂਦੀਆਂ ਰਹਿਣਗੀਆਂ, ਲੋਕ ਜਿਹੜੇ ਆ ਉਹ ਇਹਨਾਂ ਹਸਪਤਾਲਾਂ ਤੋਂ ਡਰਨਗੇ। ਉਹਨਾਂ ਦੇ ਵਿੱਚ ਆਪਣੇ ਆਪ ਦੇ ਵਿੱਚ ਵੀ ਇੱਕ ਭੈ ਪੈਦਾ ਹੋਊਗਾ ਕਿ ਜੇ ਅਸੀਂ ਚਲੇ ਗਏ ਇੱਥੇ ਤੇ ਸਾਨੂੰ ਉੱਥੇ ਗਿਆਨ ਨੂੰ ਮੌਤ ਆ ਜਾਣੀ ਆ, ਮਤਲਬ ਕਿ ਉੱਥੇ ਵਾਰ ਕੇ ਛੱਡਣਾ ਇਹਨਾਂ ਨੇ, ਸਾਨੂੰ ਜਿਉਂਦੇ ਆਉਣ ਹੀ ਨਹੀਂ ਦੇਣਾ। ਤਾਂ ਇਹ ਜਿਹੜੀ ਚੀਜ਼ ਹੈ ਬਹੁਤ ਬੁਰਾ ਪ੍ਰਭਾਵ ਪਾਏਗੀ ਸਾਰੀ ਮੁਹਿੰਮ ਤੇ। ਤਾਂ ਜ਼ਰੂਰਤ ਇਸ ਗੱਲ ਦੀ ਆ ਕਿ ਤੁਸੀਂ ਆਪਣੇ ਪ੍ਰਬੰਧਾਂ ਨੂੰ ਠੀਕ ਕਰੋ, ਤਾਂ ਕਿ ਕੋਈ ਬੰਦਾ ਜੇ ਮੰਨ ਲਓ ਕੋਈ ਪੋਜ਼ਿਟਿਵ ਆ ਵੀ ਜਾਂਦਾ, ਉਹਨੂੰ ਡਰ ਨਾ ਹੋਵੇ, ਉਹਨੂੰ ਇੱਕ ਕੌਨਫੀਡੈਂਸ ਹੋਵੇ, ਭਰੋਸਾ ਹੋਵੇ ਕਿ ਹਾਂ ਬਾਈ ਮੈਂ ਹੁਣ ਹਸਪਤਾਲ ਦੇ ਵਿੱਚ ਜਾਣਾ ਤੇ ਮੈਂ ਠੀਕ ਹੋ ਜਾਣਾ। ਸੋ ਇਹ ਖੁਦਕੁਸ਼ੀਆਂ ਜਿਹੜੀਆਂ ਕਿਤੇ ਨਾ ਕਿਤੇ ਕਹਿ ਲਈਏ ਕਿ ਜਿਹੜੀ ਆਪਾਂ ਕਹਿ ਸਕਦੇ ਕਿ ਚੜ੍ਹਦੀ ਕਲਾ ਵਾਲੀ ਜਿਹੜੀ ਸਾਡੀ ਗੱਲਬਾਤ ਹੁੰਦੀ ਸੀ, ਉਹਦੇ ਤੇ ਵੀ ਸਵਾਲ ਆ। ਦੂਜਾ ਇਹ ਆ ਕਿ ਇੱਕ ਤੁਹਾਡੇ ਸਿਸਟਮ ਤੇ ਭਰੋਸਾ ਹੁੰਦਾ, ਉਹ ਸਿਸਟਮ ਤੇ ਭਰੋਸੇ ਤੇ ਵੀ ਸਵਾਲ ਆ। ਬਿਲਕੁਲ ਜੀ। ਮਿੰਟੂ ਜੀ, ਅਗਲੀ ਜਿਹੜੀ ਗੱਲ ਕਰਦੇ ਕਹਿੰਦੇ ਖਾਕੀ ਤੇ ਲੱਗਣ ਲੱਗਾ ਆ ਹੁਣ ਚਿੱਟੇ ਦੇ ਦਾਗ, ਵੈਸੇ ਕੋਈ ਨਵੇਂ ਤਾਂ ਨਹੀਂ? ਹਾਂਜੀ, ਹੁਣ ਹੋ ਕੀ ਰਿਹਾ ਵਾ ਕਿ ਕਈ ਵੀਡੀਓ ਜਿਹੜੀਆਂ ਆਈਆਂ ਨੇ ਉਹਨਾਂ ਦੇ ਵਿੱਚ ਪੁਲਿਸ ਵਾਲੇ ਫੜੇ ਜਾ ਰਹੇ ਨਾਕਿਆਂ ਤੇ, ਕਿਉਂਕਿ ਪਿੰਡਾਂ 'ਚ ਨਾਕਾਬੰਦੀ ਕੀਤੀ ਹੋਈ ਹੈ, ਲੋਕਾਂ ਨੇ ਆਪਣੇ ਪੱਧਰ ਤੇ ਨਾਕੇ ਲਾਏ ਹੋਏ ਆ। ਤੇ ਇਹਦੇ ਵਿੱਚ ਕੀ ਆ ਕਿ ਇੱਕ ਦੋ ਵੀਡੀਓ ਜਿਹੜੀਆਂ ਫਿਰਦੀਆਂ ਨੇ ਇੰਟਰਨੈਟ ਤੇ ਵਾਇਰਲ ਹੋਈਆਂ ਤੇ ਪੁਲਿਸ ਵਾਲੇ ਹੀ ਫੜੇ ਗਏ ਆ ਮੋਗੇ ਦੇ ਵਿੱਚ। ਤੇ ਮੇਰੇ ਖਿਆਲ ਦੇ ਨਾਲ ਮਾਮਲਾ ਵੀ ਦਰਜ ਹੋਇਆ ਇੱਕ ਥਾਂ ਤੇ। ਸੋ ਉਹ ਵੀਡੀਓ ਜਿਹੜੀਆਂ ਦੱਸਦੀਆਂ ਨੇ ਕਿ ਕਰ ਕੀ ਰਹੇ ਆ ਕਿ ਜਿੱਦਾਂ ਸਖਤਾਈ ਹੋਈ ਆ, ਜਿਹੜੇ ਉਹਨਾਂ ਦੇ ਨਾਲ ਰਲੇ ਦੇ ਪੈਡਲਰ ਹੈ ਜਿਹੜੇ ਛੋਟੇ ਵੀ ਹੋ ਸਕਦੇ ਆ, ਮੋਟੇ ਵੀ ਹੋ ਸਕਦੇ ਆ, ਤਾਂ ਉਹ ਉਹਨਾਂ ਨੂੰ ਬਿਠਾ ਲੈਂਦੇ ਆ ਗੱਡੀਆਂ 'ਚ ਵਰਦੀ ਪਵਾ ਕੇ। ਜਿਹੜੇ ਮੁੰਡੇ ਖਾਂਦੇ ਪੀਂਦੇ ਆ ਜਾਂ ਜਿਹੜੇ ਪੁਲਿਸ ਮੁਲਾਜ਼ਮ ਆਦੀ ਹੈਗੇ ਆ, ਤਾਂ ਉਹ ਆਰਾਮ ਨਾਲ ਨਾਕਿਆਂ ਨੂੰ ਕਹਿੰਦੇ ਲੰਘ ਜਾਂਦੇ। ਜਿੱਥੇ ਹੁਣ ਪਿੰਡਾਂ ਵਾਲੇ ਸਿਆਣਦੇ ਆ, ਪਿੰਡਾਂ ਵਾਲਿਆਂ ਕੋਲ ਸਾਰੀਆਂ ਕੁੰਡਲੀਆਂ ਹੁੰਦੀਆਂ ਕਿ ਕੌਣ ਕੀ ਕਰਦਾ, ਤੇ ਉੱਥੇ ਨਾਕਿਆਂ ਤੇ ਫਿਰ ਰੌਲਾ ਪੈ ਜਾਂਦਾ। ਤਾਂ ਇਹ 2-3 ਥਾਵਾਂ ਤੋਂ ਵੀਡੀਓ ਲਗਾਤਾਰ ਆ ਰਹੀਆਂ ਜਿੱਥੇ ਪੁਲਿਸ ਵਾਲੇ ਹੀ ਘੇਰੇ ਗਏ ਆ। ਪਰ ਪੰਜਾਬ ਦੇ ਵਿੱਚ ਮਾਹੌਲ ਜਿਹੜਾ ਵੱਖਰੀ ਕਿਸਮ ਦਾ ਹੀ ਹੈ। ਤੁਹਾਨੂੰ ਪਤਾ, ਇੱਕ ਪਾਸੇ ਕਰਫਿਊ, ਆਮ ਬੰਦਾ ਜਿਹੜਾ ਉਹ ਤਰੈਕ ਦਾ ਦਵਾਈ ਲੈਣ ਲੱਗਿਆ ਵੀ ਕਿ ਬਾਹਰ ਨਿਕਲਿਆ ਤੇ ਪਤਾ ਨਹੀਂ ਡਾਂਗਾਂ ਨਾਲ ਸਾਡੀ ਜਿਹੜੀ ਆ ਉਹ ਕਰ ਦੇਣਗੇ ਖਿਦਮਤ। ਤਾਂ ਦੂਸਰੇ ਪਾਸੇ ਕੀ ਆ ਕਿ ਜਾਨੀਆਂ ਪਿੰਡ ਆ ਕੋਈ ਜੰਡਿਆਲੇ ਦੇ ਲਾਗੇ, ਉੱਥੇ ਦੱਸਦੇ ਆ ਕਿ ਤਸਕਰ ਜਿਹੜੇ ਆ ਉਹ ਆਏ ਕਿਤੇ ਕਰਦੇ ਹੋਣੇ ਕੰਮ ਧੰਦਾ, ਤੇ ਉਹਨਾਂ ਨੂੰ ਉੱਥੇ ਪਿੰਡ ਵੀ ਵੜਨ ਦਿੱਤਾ। ਉਹ ਗਿਆ ਤੇ ਉੱਥੇ ਪਿਸਤੌਲ ਲਿਆ ਕੇ ਆ ਕੇ ਤੇ ਸਰਪੰਚ ਨੂੰ ਗੋਲੀ ਮਾਰ ਦਿੱਤੀ ਆ। ਦੱਸੋ ਕੀ ਕਰੋਗੇ? ਇਹੋ ਜਿਹਾ ਮਾਹੌਲ ਚੱਲੀ ਜਾਂਦਾ। ਬਾਕੀ ਅਮਲੀਆਂ ਦੀ ਤੇ ਬਾਈ ਹੁਣ ਇਸ ਵੇਲੇ ਜਿਹੜੀ ਕਹੀਏ ਕਿ ਪੂਰੀ ਬਾਂਗ ਪਈ ਵੀ ਆ। ਮਲੋਟ ਤੋਂ ਅੱਜ ਇੱਕ ਵੀਡੀਓ ਵਾਇਰਲ ਹੋ ਗਈ ਸਾਡੇ ਇੱਥੋਂ, ਉਹ ਵਿਚਾਰਾ ਅਮਲੀ ਉਹ ਸਕੂਟੀ ਨਾਲੇ ਤੇ ਦਬੱਲੀ ਵੀ ਜਾਂਦਾ, 50-60 ਤੇ ਸਕੂਟੀ ਭਜਾਈ ਵੀ ਜਾਂਦਾ, ਨਾਲੇ ਰੌਲਾ ਪਾਈ ਜਾਂਦਾ, ਨਾਲੇ ਲਾਈਵ ਹੋਈ ਜਾਂਦਾ। ਕਹਿੰਦਾ ਵੇਖੋ ਯਾਰ ਨੇਰ ਦੀ ਮੱਛੀ ਆ, ਮੈਂ ਡੋਡੇ ਲਿਆਇਆ ਸੀ, ਮਸਾ ਮਾਰ ਖੱਪ ਕੇ ਅੱਧੇ ਡੋਡੇ ਪੁਲਿਸ ਵਾਲਿਆਂ ਨੇ ਰੱਖ ਲਏ, ਮੈਂ ਕੀ ਕਰਾਂ ਦੱਸੋ। ਜੀ ਜੀ ਜੀ। ਜਾਂਦੇ ਜਾਂਦੇ ਮਿੰਟੂ ਜੀ ਗੱਲ ਕਰਦੇ, ਕਹਿੰਦੇ ਮੰਡੀਆਂ ਦੇ ਵਿੱਚ ਤੈਨਾਤ ਹੋਣਗੇ ਹੁਣ ਪੁਲਿਸ ਕਰਮੀ। ਦੇਖੋ, ਮੰਡੀਆਂ ਦੇ ਵਿੱਚ ਇਹੋ ਆ ਕਿ ਜਦੋਂ ਕਣਕ ਮੰਡੀਆਂ 'ਚ ਆਊਗੀ, ਕਹਿਣ ਦਾ ਭਾਵ ਇਹ ਹੈ ਕਿ ਉੱਥੇ ਇਹ ਪੁਲਿਸ ਵਾਲੇ ਥੋੜੇ ਜਿਹੇ ਤੈਨਾਤ ਕਰਨਗੇ। ਕਹਿੰਦੇ ਆ ਕਿ 10,000 ਦੀ ਨਫਰੀ ਜਿਹੜੀ ਆ ਉਹ ਐਕਸਟਰਾ ਇੱਧਰ ਇਸੇ ਕੰਮ ਵਾਸਤੇ ਰੱਖੀ ਜਾਊਗੀ ਤਾਂ ਕਿ ਉਹੀ ਯਾਨੀ ਸਰੀਰਕ ਦੂਰੀ ਆ ਜਿਹੜੀ ਕਾਇਮ ਰਹੇ। ਪਰ ਮੇਰੇ ਖਿਆਲ ਦੇ ਨਾਲ ਇਹ ਬਹੁਤ ਔਖਾ ਕੰਮ ਹੋ ਜਾਣਾ। ਮੰਡੀਆਂ 'ਚ ਤੁਸੀਂ ਕਿੱਥੇ ਬਿਠਾਓਗੇ? ਔਰ ਦੂਜੀ ਗੱਲ ਇਹ ਆ ਕਿ ਉੱਥੇ ਕਿਹਦੇ ਤੇ ਧਿਆਨ ਰੱਖਿਆ ਜਾਊਗਾ? ਬਹੁਤ ਔਖਾ। ਜਾਂ ਤੇ ਦਿਨ ਦੇ ਵਿੱਚ ਕੋਈ ਤੁਸੀਂ 50-100 ਬੰਦਾ ਸੱਦੋ, ਫਿਰ ਤੇ ਕੰਮ ਚੱਲ ਜਾਊਗਾ। ਔਰ ਦੂਜੀ ਗੱਲ ਇਹ ਆ ਕਿ ਜੇ ਤੁਸੀਂ ਖਰੀਦ ਘਰੋਂ ਕਰਨੀ ਆ, ਇਹ ਕਹੀ ਜਾਂਦੇ ਕਿ ਅਸੀਂ ਖਰੀਦ ਜਿਹੜੀ ਆ ਘਰੋਂ ਕਰਾਂਗੇ ਜਾਂ ਅਸੀਂ ਮੰਡੀਆਂ 'ਚ ਟੋਕਣ ਦੇ ਹਿਸਾਬ ਨਾਲ ਸੱਦਾਂਗੇ, ਤਾਂ ਫਿਰ ਤੇ ਮੇਰੇ ਖਿਆਲ ਦੇ ਨਾਲ ਐਡੀ ਵੱਡੀ ਨਫਰੀ ਜਿਹੜੀ ਆ ਲਾਉਣ ਦੀ ਜ਼ਰੂਰਤ ਨਹੀਂ ਹੈ ਕਿ 10,000 ਬੰਦਾ ਤੁਸੀਂ ਇੱਧਰ ਲਾਓਗੇ। ਤੇ ਜੇ ਪੁਲਿਸ ਲਾਉਣੀ ਵੀ ਆ, ਤੁਹਾਨੂੰ ਲੱਗਦਾ ਕਿ ਜ਼ਰੂਰੀ ਆ, ਤੇ ਫਿਰ ਭਾਈ ਉਹਨਾਂ ਤੋਂ ਸਾਰੇ ਕੰਮ ਥੋੜੀ ਨਾ ਤੁਸੀਂ ਲੈਣੇ ਆ। ਜਿਹੜੇ ਹੋਰ ਕੰਮ ਕਰਦੇ ਆ ਤੁਸੀਂ, ਜਿੱਦਾਂ ਹੁਣ ਲਾ ਲਓ ਕਿ ਰਾਸ਼ਨ ਵਗੈਰਾ ਵੰਡਣ ਦਾ, ਤਾਂ ਫਿਰ ਇੱਥੇ ਤੁਸੀਂ ਜਿਹੜੀ ਦੂਜੀ ਤੁਹਾਡੇ ਕੋਲ ਹੈਗੀ ਆ ਜੋ ਬੈਕਅਪ ਤੇ ਜੋ ਤੁਹਾਡੀ ਅਫਸਰਸ਼ਾਹੀ ਹੈ, ਜੋ ਵੀ ਤੁਹਾਡੇ ਕੋਲ ਹੋਰ ਮੁਲਾਜ਼ਮ ਨੇ, ਉਹਨਾਂ ਨੂੰ ਲਿਆਓ ਮੈਦਾਨ ਦੇ ਵਿੱਚ। ਕਿਉਂਕਿ ਜੇ ਘਰੇ ਬੈਠੇ ਆ ਤਾਂ ਉਹ ਇਹ ਨਹੀਂ ਹੈ ਕਿ ਉਹ ਆਉਣਗੇ ਨਹੀਂ ਤੁਹਾਡੀ ਆਵਾਜ਼ ਤੇ। ਤਾਂ ਉਹ ਇਹ ਕਿਵੇਂ ਹੋ ਸਕਦਾ ਕਿ ਪੁਲਿਸ ਵਾਲੇ ਜਿਹੜੇ ਉਹ ਨਾਲ ਮੰਡੀਆਂ ਵੀ ਸਾਂਭਣ, ਨਾਲੇ ਲੋਕਾਂ ਨੂੰ ਰਾਸ਼ਨ ਵੀ ਵੰਡਣ, ਨਾਲੇ ਉੱਥੇ ਚਿੱਟੇ ਵਾਲਿਆਂ ਦੇ ਮਗਰ ਵੀ ਭੱਜੇ ਫਿਰਦੇ ਰਹਿਣ, ਨਾਲੇ ਤੁਹਾਡਾ ਕਰਫਿਊ ਵੀ ਲਾਗੂ ਕਰਾਉਣ। ਸੋ ਪੁਲਿਸ ਵਾਲੇ ਕੋਈ ਰੋਬਟ ਤੇ ਤੁਸੀਂ ਰੱਖੇ ਨਹੀਂ ਵੀ ਚਾਬੀ ਦੇ ਕੇ ਇੱਧਰ ਨੂੰ ਛੱਡ ਦਿੱਤੇ ਤੇ ਕਮਾਂਡ ਦੇ ਕੇ ਉੱਧਰ ਨੂੰ ਕਰ ਦਿੱਤੇ। ਜੀ ਜੀ ਬਿਲਕੁਲ। ਅਤੇ ਹਾਂ ਮਿੰਟੂ ਜੀ, ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਮਿਹਰਬਾਨੀ। ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਦੱਸੋ ਤੇ ਇੱਥੇ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ। ਉਦੋਂ ਤੱਕ ਲਈ ਮੇਰੇ ਵੱਲੋਂ ਵੀ ਸਭ ਨੂੰ ਪਿਆਰ ਸਤਿਕਾਰ ਸਤਿ ਸ਼੍ਰੀ ਅਕਾਲ ਜੀ। ਉਹਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।
ਤੁਸੀਂ ਸੁਣ ਰਹੇ ਹੋ KOBO Yuba City 1450 AM, KIID Sacramento 1470 AM, KWRU Fresno 1300 AM,